ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਇਸ ਟਾਈਮ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ, ਜਿਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਕਿਆ ਫਰਾਈਆਂ, ਕ੍ਰਿਟਿਕ ਆਪਣੀਆਂ ਥਿਊਰੀਆਂ ਕੱਢ ਰਹੇ ਨੇ, ਸਰਕਾਰ ਦੇ ਸਮਰਥਕ ਆਪਣੇ ਜਿਹੜੀਆਂ ਨੇ ਸਫਾਈਆਂ ਪੇਸ਼ ਕਰ ਰਹੇ ਨੇ, ਪਰ ਮੁੱਖ ਮੰਤਰੀ ਮਾਨ ਸਾਹਿਬ ਦੀ ਸਿਹਤ ਬਾਰੇ ਚਰਚਾਵਾਂ ਖਾਸੀਆਂ ਨੇ। ਸ਼ਰਮਾ ਜੀ, ਕਿਉਂ ਵਿਗੜੀ ਮੁੱਖ ਮੰਤਰੀ ਮਾਨ ਦੀ ਸਿਹਤ? ਕਹਿੰਦੇ ਕੋਈ ਕਾਰਨ ਵੀ ਸਾਹਮਣੇ ਆ ਰਿਹਾ। ਬਿਲਕੁਲ ਆ ਰਿਹਾ ਜੀ। ਅਧਿਕਾਰਕ ਤੌਰ ਤੇ ਡਾਕਟਰਾਂ ਨੇ ਕਾਰਨ ਦੱਸਿਆ ਜੀ, ਤੇ ਪਰ ਰਾਜਨੀਤਿਕ ਤੌਰ ਤੇ ਇਹਦੇ ਕਾਰਨ ਹੋਰ ਬਹੁਤ ਨੇ ਤੇ ਇਸ ਲਈ ਇਸ ਖਬਰ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਹਫ਼ਤੇ 'ਚ ਹੀ ਤੀਜੀ ਵਾਰ ਸਿਹਤ ਵਿਗੜਨਾ ਜੀ, ਇਹ ਕੋਈ ਸ਼ੁਭ ਸੰਕੇਤ ਨਹੀਂ ਹੈ। ਸਿਹਤ ਵਾਲੇ ਪੱਖ ਤੋਂ ਵੀ, ਰਾਜਨੀਤੀ ਵਾਲੇ ਪੱਖ ਤੋਂ। ਭਾਰਤੀ ਸਮੇਂ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਮੁੱਖ ਮੰਤਰੀ ਸਾਹਿਬ 3 ਵਾਰ ਬੇਹੋਸ਼ ਹੋਏ ਨੇ। ਠੀਕ ਹੈ। ਨਾ ਤਾਂ ਤੁਸੀਂ ਉੱਥੇ ਸੀ, ਨਾ ਮੈਂ ਉੱਥੇ ਸੀ। ਬਿਲਕੁਲ ਸਹੀ ਹੈ ਜੀ। ਠੀਕ ਹੈ। ਔਰ ਸਰਕਾਰੀ ਹਵਾਲੇ ਨਾਲ ਜਾਂ ਮੁੱਖ ਮੰਤਰੀ ਦੇ ਦਫ਼ਤਰ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਜੀ ਕਿ ਮੁੱਖ ਮੰਤਰੀ ਸਾਹਿਬ ਫੋਰਟਿਸ ਹਸਪਤਾਲ 'ਚ ਰੂਟੀਨ ਚੈੱਕਅਪ ਲਈ ਗਏ ਨੇ। ਪਰ ਟ੍ਰਿਬਿਊਨ ਅਦਾਰਾ ਪ੍ਰਮਾਣਿਤ ਔਰ ਗੰਭੀਰ ਅਦਾਰਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਬਿਨਾਂ ਕਿਸੇ ਕ੍ਰਾਸ ਚੈੱਕ ਤੋਂ, ਬਿਨਾਂ ਕਿਸੇ ਭਰੋਸੇ ਤੋਂ ਏਦਾਂ ਖਬਰ ਨਸ਼ਰ ਨਹੀਂ ਕਰਦਾ। ਟ੍ਰਿਬਿਊਨ ਨੇ ਆਪਣੀ ਵੈਬਸਾਈਟ ਤੇ ਖਬਰ ਪਾਈ ਆ ਕਿ ਸੂਤਰਾਂ ਮੁਤਾਬਕ ਮੁੱਖ ਮੰਤਰੀ 3 ਵਾਰ ਬੇਹੋਸ਼ ਹੋਏ। ਹਲੋ, ਆ ਮੇਰੇ ਕੋਲ ਉਹ ਖਬਰ ਆ ਜਿਹੜੀ ਪੰਜਾਬੀ ਟ੍ਰਿਬਿਊਨ ਨੇ ਆਪਣੇ ਉਹਦੇ ਵਿੱਚ ਚੜਾਈ ਆ। ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਹਸਪਤਾਲ 'ਚ ਦਾਖਲ, ਸੂਤਰਾਂ ਮੁਤਾਬਕ ਮੁੱਖ ਮੰਤਰੀ 3 ਵਾਰ ਬੇਹੋਸ਼ ਹੋਏ, ਉਹਨਾਂ ਦੀ ਡੂੰਘੀ ਡਾਕਟਰੀ ਜਾਂਚ ਜਾਰੀ। ਸੋ ਇਸ ਹਵਾਲੇ ਨਾਲ ਇਹ ਪੰਜਾਬੀ ਟ੍ਰਿਬਿਊਨ ਨੇ ਆਪਣੀ ਵੈਬਸਾਈਟ ਤੇ ਪਾਈ ਹੈ ਜੀ ਖਬਰ। ਸੋ ਇਸ ਦਾ ਮਤਲਬ ਸਥਿਤੀ ਕਿੰਨੀ ਗੰਭੀਰ ਹੈ ਇੱਥੋਂ ਅੰਦਾਜ਼ਾ ਲਾ ਲਓ ਕਿ ਮੁੱਖ ਮੰਤਰੀ ਸਾਹਿਬ 3 ਵਾਰ ਬੇਹੋਸ਼ ਹੋਏ। ਹੁਣ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਲਿਆਂਦੇ, ਜੇਰੇ ਇਲਾਜ ਨੇ। ਵੀਰਵਾਰ ਦੀ ਰਾਤ ਵੀ ਉਸੇ ਹਸਪਤਾਲ 'ਚ ਕੱਟੀ ਜੀ। ਭਾਰਤੀ ਸਮੇਂ ਅਨੁਸਾਰ ਹੁਣ ਸ਼ੁੱਕਰਵਾਰ ਦੀ ਸਵੇਰ ਹੈ। ਸੋ ਵੀਰਵਾਰ ਦੀ ਰਾਤ ਵੀ ਉੱਥੇ ਹੀ ਕੱਟੀ ਪੂਰੀ, ਕਿਉਂਕਿ ਡਾਕਟਰਾਂ ਨੇ ਕਿਹਾ ਕਿ ਜੀ ਬਿਲਕੁਲ ਸਾਨੂੰ ਬਿਮਾਰੀ ਦਾ ਕਾਰਨ ਤਾਂ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਫੇਫੜਿਆਂ 'ਚ ਸੋਜ ਹੈ ਜੀ। ਤੇ ਫੇਫੜਿਆਂ ਸੋਜ ਦੇ ਕਰਕੇ ਕਹਿੰਦੇ ਜੀ ਹਾਰਟ ਤੇ ਦਬਾਅ ਪੈ ਰਿਹਾ, ਉਹਦੇ ਕਾਰਨ ਬਲੱਡ ਸਰਕੂਲਰ ਪ੍ਰਭਾਵਿਤ ਹੋ ਰਿਹਾ, ਇਸ ਲਈ BP ਵੱਧ ਰਿਹਾ, ਬਲੱਡ ਵੱਧ ਰਿਹਾ, ਉਹ ਹੈ ਨਾ ਬੇਹੋਸ਼ੀ। ਇਸ ਲਈ ਇਹ ਪ੍ਰਕਿਰਿਆ ਕਹਿੰਦੇ ਜੀ ਇਹ ਕਾਰਨ ਹੈ। ਸੋ ਮੁੱਢਲੀ ਜਾਂਚ ਪੜਤਾਲ 'ਚ ਮੁੱਢਲੇ ਰਿਪੋਰਟਾਂ ਦੇ ਨਾਲ ਉਹਨਾਂ ਨੇ ਇਹ ਕਿਹਾ। ਤੇ ਪਰ ਉਹ ਕਹਿੰਦੇ ਕਿ ਅੱਜ ਹੁਣ ਜਦੋਂ ਦਿਨ ਚੜੂਗਾ, ਡਾਕਟਰ ਦੁਬਾਰਾ ਪੈਨਲ ਬੈਠੂਗਾ, ਤਾਂ ਜਿਹੜੇ ਦੁਬਾਰਾ ਹੋਰ ਬਲੱਡ ਦੇ ਨਮੂਨੇ ਲੈ ਗਏ ਸੀ ਉਹਨਾਂ ਦੀ ਪੂਰੀ ਰਿਪੋਰਟ ਆ ਜੂਗੀ। ਉਹ ਤੋਂ ਬਾਅਦ ਉਹ ਤੈਅ ਕਰਨਗੇ ਕਿ ਹੁਣ ਅੱਜ ਅੱਗੇ ਕਿਵੇਂ ਵਧਣਾ, ਕੀ ਘਰੇ ਭੇਜਣਾ ਜਾਂ ਅਜੇ ਹੋਰ ਰੱਖਣਾ ਜੀ। ਪਰ ਇਹ ਸਾਰੀ ਪ੍ਰਕਿਰਿਆ ਕੇਜਰੀਵਾਲ ਦੇ ਅਸਤੀਫਾ ਦੇਣ ਦੇ ਐਲਾਨ ਨਾਲ ਸ਼ੁਰੂ ਹੁੰਦੀ ਹੈ। ਵੈਸੇ ਮੈਂ ਦਰਸ਼ਕਾਂ ਨੂੰ ਚੇਤੇ ਕਰਾ ਦਿੰਦਾ ਕਿ ਜੁਲਾਈ 2022 ਦੇ ਵਿੱਚ ਸਰਕਾਰ ਬਣੀ ਹੋ ਸੀ, ਅਜੇ ਥੋੜਾ ਸਮਾਂ ਹੀ ਹੋਇਆ ਸੀ। ਉਸ ਤੋਂ ਬਾਅਦ ਜੁਲਾਈ 2022 ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਢਿੱਡ 'ਚ ਦਰਦ ਹੋਇਆ ਤੇ ਉਸ ਤੋਂ ਬਾਅਦ ਇਹ ਅਪੋਲੋ ਹਸਪਤਾਲ ਦਾਖਲ ਰਹੇ ਸੀ। ਕਹਿੰਦੇ ਜੀ ਢਿੱਡ ਦੀ ਇਨਫੈਕਸ਼ਨ ਹੋ ਗਈ ਹੈ। ਬਿਲਕੁਲ। ਉਸ ਤੋਂ ਬਾਅਦ ਲਗਾਤਾਰ ਪਹਿਲਾਂ ਕੇਜਰੀਵਾਲ ਨੇ ਜਿੱਦਣ ਐਲਾਨ ਕੀਤਾ ਕਿ ਹਾਂਜੀ
ਮੈਂ ਅਸਤੀਫਾ ਦੇ ਰਿਹਾ। उधर कहते उन्होंने मुख्यमंत्री भगवंत मान के कान च भी कहा कि मैंने तो छोड़ दिया भगवंत जी, अब आप भी विचार लो, है ना। ते इस तो बाद कहते कि डावाडोल हो गई सारी स्थिति। ते उस तो बाद दिल्ली दे विच खबर आ गई डिग गए जी, पर अधिकारक तौर ते सीएम हाउस मनण नूं तैयार नहीं। फिर चंडीगढ़ आ गए, चंडीगढ़ आके है ना घरे ले जाना पिया उस स्थिति दे विच कि डिग के जहाज उतरदे होया। फिर उत्थे भी जदों भी बेहोश होए तां फिर होश आया, माड़ा मोटा ठीक कीता, फिर दोबारा दिल्ली रह गए, पोलो हस्पताल च दाखल रहे। सो ये सारी प्रक्रिया दे पिछे राजनीतिक पहलू लगदा है। ਆਪਾਂ ਖਬਰ ਵੀ ਕੀਤੀ ਸੀ ਨਾ ਕਿ ਪੰਜਾਬ ਦੀ ਮੁੱਖ ਮੰਤਰੀ ਵੀ ਔਰਤ ਹੋ ਸਕਦੀ ਹੈ। ਇਹ ਵੀ ਇੱਕ ਹਾਂਜੀ, ਮੈਂ ਕਹਿੰਦਾ ਹੁਣ ਕੋਈ ਵੀ ਹੋ ਸਕਦਾ। ਇਹੋ ਜਿਹੀ ਸਥਿਤੀ ਮਾਹੌਲ ਬਣ ਰਿਹਾ, ਇਹਦੇ ਨਾਲ ਇੱਕ ਵੱਡਾ ਪਹਿਲੂ ਹੈ ਜੀ। ਹੁਣ ਤੁਸੀਂ ਇਸ ਨੂੰ ਇੱਕ ਹੋਰ ਨਜ਼ਰੀਏ ਤੋਂ ਸਮਝੋ। ਪਰਮਾਤਮਾ ਕਰੇ ਭਗਵੰਤ ਮਾਨ ਹੋਰੀ ਤੰਦਰੁਸਤ ਰਹਿਣ, ਬਿਲਕੁਲ ਸਹੀ, ਸਿਹਤਯਾਬ ਹੋਣ। ਆਪਣੇ ਜਿਹੜੇ ਮੈਂ ਕਹਿੰਦਾ ਕੰਮ ਗਲਤ ਕਰਨ ਠੀਕ ਕਰਨ ਅਗਲੇ ਦਾ ਅਧਿਕਾਰ ਖੇਤਰ ਆ, ਪਰ ਸਿਹਤਯਾਬੀ ਹੋਵੇ। ਬਿਲਕੁਲ ਹਾਂ, ਪਰ ਤਿੰਨ ਮੁੱਖ ਕਾਰਨ ਨੇ ਇਸ ਪਹਿਲੂ ਦੇ। ਠੀਕ ਹੈ ਜੀ। ਪਹਿਲਾ ਕਾਰਨ ਸਿੱਧਾ ਸਿਹਤ ਨਾਲ ਸੰਬੰਧਿਤ ਲੱਗਦਾ ਜੀ, ਕਿਉਂਕਿ ਨੇੜਲੇ ਜਾਣਕਾਰਾਂ ਦੇ ਵਿੱਚੋਂ ਜਿਹੜਾ ਬਹੁਤ ਪਰਸਨਲ ਸਰਕਲ ਹੈ ਭਗਵੰਤ ਮਾਨ ਹੋਰਾਂ ਦਾ, ਉਹਨਾਂ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ ਤਾਂ ਮੈਂਬਰ ਪਾਰਲੀਮੈਂਟ ਹੁੰਦਿਆਂ ਵੀ ਇਹ ਫਿਕਰਮੰਦੀ ਸੀ ਉਹਨਾਂ ਮਿੱਤਰਾਂ ਸੱਜਣਾ ਦੀ ਕਿ ਬਾਈ ਲੀਵਰ ਦੀ ਹਾਲਤ ਠੀਕ ਨਹੀਂ ਹੈ। ਇਹ ਉਹਨਾਂ ਦੀ ਫਿਕਰਮੰਦੀ ਸੀ। ਨਾ ਆਪਾਂ ਡਾਕਟਰਾਂ, ਨਾ ਆਪਾਂ ਟੈਸਟ ਰਿਪੋਰਟ ਦੇਖਿਆ ਬਈ, ਨਾ ਕੋਈ, ਨਾ ਬਿਲਕੁਲ, ਨਾ ਆਪਾਂ ਨਾਲ ਰਹਿੰਦੇ ਉਹਨਾਂ ਦੇ। ਠੀਕ ਹੈ ਨਾ। ਤੇ ਹੁਣ ਵੀ ਉਸੇ ਸਰਕਲ ਚੋਂ ਇਹ ਦਵੀ ਸੁਰ ਚ ਆਵਾਜ਼ਾਂ ਆਉਂਦੀਆਂ ਕਿ ਬਾਈ ਆਦਤ ਨਹੀਂ ਛੁੱਟਦੀ। ਇਸ ਲਈ ਆਪਾਂ ਮੰਨਦੇ ਹਾਂ ਕਿ ਇੱਕ ਪੱਖ ਸਿੱਧਾ ਸਿਰਫ ਸਿਹਤ ਦਾ, ਪਰ ਦੂਜਾ ਪੱਖ ਇਹਦਾ ਇੱਕ ਹੋਰ ਉੱਭਰ ਰਿਹਾ ਜੀ। ਉਹ ਕਹਿੰਦੇ ਕਿ ਭਗਵੰਤ ਮਾਨ ਇਕੱਲੇ ਰਾਜਨੀਤਿਕ ਲੀਡਰ ਨਹੀਂ ਹੈਗੇ, ਉਹਨਾਂ ਦੇ ਅੰਦਰ ਉਹਦੇ ਨਾਲੋਂ ਪਹਿਲਾਂ ਇੱਕ ਕਲਾਕਾਰ ਪਿਆ। ਤੇ ਉਹ ਕਲਾਕਾਰ ਜਿਹੜਾ ਆਪਣੇ ਨਾਲ ਦੇ ਕਲਾਕਾਰਾਂ ਨਾਲ ਵੀ ਕਈ ਵਾਰ ਰੁੱਸ ਜਾਂਦਾ ਸੀ ਜਦੋਂ ਆਪਣੀ ਨਹੀਂ ਪੁੱਗਦੀ ਸੀ। ਚਾਹੇ ਰਾਣਾ ਹੋਵੇ, ਚਾਹੇ ਉਹ ਤੋਂ ਪਹਿਲਾਂ ਜੱਗੀ ਹੋਵੇ, ਸਾਰਾ ਕੁਝ ਸਾਰਿਆਂ ਨੂੰ ਪਤਾ ਹੀ ਹੈ। ਸੋ ਇਸ ਲਈ ਕਹਿੰਦੇ ਕਿ ਕਿਤੇ ਇਹ ਤਾਂ ਨਹੀਂ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਸਟੇਜ ਤੋਂ ਐਲਾਨ ਕੀਤਾ ਉੱਥੋਂ ਬੋਲਣ ਦਾ ਮੌਕਾ ਨਹੀਂ ਦਿੱਤਾ। ਉਹ ਤੋਂ ਬਾਅਦ ਅਗਲਾ ਇਸ ਲਈ ਲਾਂਭੇ ਹੋ ਗਿਆ ਕਿ ਵੀ ਹੁਣ ਵੀ ਜਿਨ੍ਹਾਂ ਨੂੰ ਸਟੇਜ ਤੇ ਬੁਲਾਇਆ ਸੀ, ਸੰਦੀਪ ਪਾਠਕ ਤੋਂ ਸਟੇਜ ਚਲਾਈ ਸੀ, ਉਹ ਤੋਂ ਹੀ ਹਰਿਆਣੇ ਚ ਚੋਣਾਂ ਪ੍ਰਚਾਰ ਕਰਾ ਲਓ, ਹੈ ਨਾ। ਸੰਜੇ ਸਿੰਘ ਨੂੰ ਬੁਲਾਇਆ ਸੀ, ਮਨੀਸ਼ ਸਿਸੋਦੀਆ ਨੂੰ ਬੁਲਾਇਆ ਸੀ, ਉਹਨਾਂ ਨੂੰ ਤੁਸੀਂ ਕਰਾ ਲਓ, ਹੈ ਆਤਸ਼ੀ ਨੂੰ ਤੋਂ ਕਰਾ ਲਓ ਹੁਣ ਪ੍ਰਚਾਰ, ਹੈ ਸਟਾਰ ਪ੍ਰਚਾਰਕ ਉਹਨਾਂ ਨੂੰ ਬਣਾ ਲਓ। ਮੈਂ ਤਾਂ ਨਹੀਂ ਆਉਂਦਾ। 90 ਸੀਟਾਂ ਤੇ ਲੜ ਰਹੀ ਹੈ ਬਾਈ ਆਮ ਆਦਮੀ ਪਾਰਟੀ ਜੀ, ਤੇ ਮੁੱਖ ਸਟਾਰ ਪ੍ਰਚਾਰਕ ਭਗਵੰਤ ਮਾਨ ਤੇ ਕਹਿੰਦੇ ਕਿ ਅਗਲਾ ਵੀ ਤਾਂ ਸੋਚਦਾ ਹੋਊਗਾ ਕਿ ਉਡਣ ਖਟੋਲਾ ਮੇਰਾ ਹੀ ਵਰਤਦੇ ਸੀ, ਗੱਡੀਆਂ ਕਾਫਲਾ ਪੁਲਿਸ ਤੰਤਰ ਮੇਰਾ ਹੀ ਵਰਤਦੇ ਸੀ, ਹਰ ਥਾਂ ਚੱਲ ਭਗਵੰਤ। ਤੇ ਹੁਣ ਕਹਿੰਦੇ ਫਿਰ ਬੋਲਣ ਦੀ ਵਾਰ ਨੂੰ ਕਹਿੰਦੇ ਕਿ ਸੰਜੇ ਸਿੰਘ, ਸੰਦੀਪ ਪਾਠਕ, ਮਨੀਸ਼ ਸਿਸੋਦੀਆ, ਮੈਂ ਹੈ ਨਹੀਂ। ਤੇ ਇਸ ਲਈ ਕਹਿੰਦੇ ਕਿ ਹਰਿਆਣਾ ਵਾਲੀ ਚੋਣਾਂ ਤੋਂ ਪਰੇ ਰਹਿ ਕੇ ਇਹ ਦਿਖਾਉਣਾ ਚਾਹੁੰਦੇ ਨੇ ਕਿ ਲਓ ਜੀ ਆਪਣੇ ਦਮ ਤੇ ਦੇਖ ਲਓ। ਜਾਂ ਤਾਂ ਰਾਜਸਥਾਨ ਤੱਕ ਕੀ ਗੁਜਰਾਤ ਤੱਕ ਪੰਜਾਬ ਵਾਲਾ ਚੌਪਰ ਉੱਡਦਾ ਸੀ ਜੀ। ਸੋ ਦੂਜਾ ਪਹਿਲੂ ਇਹ ਮੰਨਿਆ ਜਾਵੇ। ਤੀਜਾ ਪਹਿਲੂ ਜਿਹਦੀ ਲੰਮੇ ਸਮੇਂ ਤੋਂ ਚਰਚਾ ਕਿ ਬਾਈ ਜੀ ਕੇਜਰੀਵਾਲ ਨੇ ਆਉਂਦਿਆਂ ਹੀ ਜਿਵੇਂ ਪੰਜਾਬ ਨੂੰ ਕੰਟਰੋਲ ਕੀਤਾ, ਇਹ ਮੰਤਰੀ ਸ਼ੰਤਰੀ ਬਦਲਨੇ, ਬਾਕੀ ਪ੍ਰਕਿਰਿਆ ਕਰਨੀ, ਇਹ ਪਹਿਲਾ ਪੜਾਅ, ਅਗਲਾ ਪੜਾਅ ਤਾਂ ਮੁੱਖ ਮੰਤਰੀ ਹੈ। ਇਸ ਲਈ ਉਸ ਫਿਕਰ ਚੋਂ ਬੀਪੀ ਵੱਧ ਰਿਹਾ ਕਿ ਬਾਈ ਜਿਹੜੇ ਘਰ ਮੂਹਰੇ ਮੈਂ ਹਰ ਰੋਜ਼ ਗੱਡੀ ਲੈ ਕੇ ਆਉਂਦਾ ਸੀ ਕਿ ਇੱਥੇ ਆਉਣਾ ਹੈ, ਹੁਣ ਉਸ ਘਰ ਚੋਂ ਮੈਨੂੰ ਤੋਰ ਦੇਣਗੇ ਇਹ, ਕਿ ਉਹਦੇ ਕਾਰਨ ਬੀਪੀ ਵੱਧ ਰਿਹਾ, ਉਹਦੇ ਕਾਰਨ ਚੱਕਰ ਗਸੀਆਂ ਪੈ ਰਹੀਆਂ। ਵੈਸੇ ਬਠਿੰਡੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿੱਦਣ ਉਦਘਾਟਨ ਕੀਤਾ ਮੁਹੱਲਾ ਕਲੀਨਿਕ ਦਾ, ਉਦਣ ਕਹਿ ਰਹੇ ਸੀਗੇ ਕਿ ਬਈ ਹਾਲਤ ਦੇਖ ਲਓ ਵਿਰੋਧੀਆਂ ਦੀ ਕਹੀ ਜੀ ਆ, ਡਰਦੇ ਨੇ, ਡਰਦੇ ਥੋਤੋਂ ਨੇ, ਮੇਤੋਂ ਨਹੀਂ, ਕਿਉਂਕਿ ਉਹਨੂੰ ਪਤਾ ਤੁਸੀਂ ਲੋਕ ਮੇਰੇ ਨਾਲੋਂ। ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਜੇ ਬੂਟ ਦਾ ਫੀਤਾ ਬੰਨਣ ਵੀ ਬਹਿ ਜਾਵੇ ਤਾਂ ਕਹਿੰਦੇ ਡਿੱਗਿਆ। ਉਹ ਐ ਨਹੀਂ ਬਹਿੰਦਾ, ਮੈਂ ਤਾਂ ਤੁਹਾਡੀਆਂ ਜੜ੍ਹਾਂ 'ਚ ਬੈਠੂ। ਤੇ ਉਧਰ ਵਿਕਰਮ ਮਜੀਠੀਆ ਫੋਟੋਆਂ ਪਾਪਾ ਦਿਖਾਈ ਜਾਂਦੇ ਕਿ ਬਾਈ ਫੀਤਿਆਂ ਵਾਲੇ ਦਾ ਬੂਟੇ ਨਹੀਂ ਪਾਉਂਦਾ ਮੁੱਖ ਮੰਤਰੀ। ਇਹ ਸਾਰੀ ਪ੍ਰਕਿਰਿਆ ਮੈਂ ਕਹਿੰਦਾ ਤੁਸੀਂ ਜਿਹੜੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਕੇ ਨਵਾਂ ਖੁੱਲਿਆ ਤਾਂ ਸਾਰਾ ਕੁਝ ਨਵਾਂ ਆਉਣਾ, ਮਸ਼ੀਨਰੀ ਉੱਥੇ ਚੈੱਕ ਕਰਾਉਣ ਲੈ ਜਾਂਦੇ। ਤੁਸੀਂ ਇਲਾਜ ਮੋਹਾਲੀ ਦੇ ਸਰਕਾਰੀ ਹਸਪਤਾਲ ਚੋਂ ਕਿਉਂ ਨਹੀਂ ਕਰਾਇਆ? ਤੁਸੀਂ ਪੀਜੀਆਈ ਕਿਉਂ ਨਹੀਂ ਗਏ ਜੀ? ਕਦੇ ਅਪੋਲੋ ਤੇ ਕਦੇ ਫੋਰਟਿਸਟ। ਸੋ ਇਸ ਲਈ ਵੈਸੇ ਤਾਂ ਗਾਹੇ ਬਗਾਏ ਖਬਰਾਂ ਆਉਂਦੀਆਂ ਰਹੀਆਂ ਕਿ ਅੱਜ ਸਿਹਤ ਠੀਕ ਨਹੀਂ ਹੈ ਬਾਈ, ਅੱਜ ਘਟ ਗਿਆ, ਵੱਧ ਗਿਆ, ਕੰਮ ਆਏ ਆ ਬਾਈ, ਗੋਲੀ ਖਾਧੀ, ਦਵਾਈ ਖਾਧੀ, ਪਰ ਆ 3-4 ਵਾਰ ਤਾਂ ਲਗਾਤਾਰ ਹੁਣ ਹਸਪਤਾਲ ਜਾਣਾ ਪੈ ਰਿਹਾ। ਸੋ ਇਹ ਸਭ ਨੇ
ਇੱਕ ਫਿਕਰ ਰਾਜਨੀਤਿਕ ਤੌਰ ਤੇ ਵੀ ਔਰ ਸਿਹਤ ਪੱਖੋਂ ਵੀ ਖੜਾ ਕਰ ਦਿੱਤਾ। ਔਰ ਸਵਾਲ ਉੱਥੇ ਦਾ ਉੱਥੇ ਖੜਾ ਹੈ ਕਿ ਕਿਤੇ ਪ੍ਰਕਿਰਿਆ ਮੁੱਖ ਮੰਤਰੀ ਨੂੰ ਹਟਾਉਣ ਨਾਲ ਤਾਂ ਨਹੀਂ ਹੋਵੇਗੀ, ਕਿਤੇ ਇਹ ਤੀਜਾ ਪਹਿਲੂ ਇਹ ਤਾਂ ਨਹੀਂਗਾ ਕਿ ਜਿਹੜਾ ਕੇਜਰੀਵਾਲ ਦਾ ਧੜਾ ਹੈ ਜਾਂ ਕੇਜਰੀਵਾਲ ਦੀ ਧਿਰ ਹੈ, ਉਹਨੇ ਭਗਵੰਤ ਮਾਨ ਨੂੰ ਇਸ ਗੱਲ ਲਈ ਮਨਾ ਲਿਆ ਹੋਵੇ ਕਿ ਮਿੱਤਰਾ ਆਪਣੀ ਬਿਮਾਰੀ ਨੂੰ ਆਪੇ ਵਧਾ ਲੈ ਤੇ ਉਹ ਤੋਂ ਬਾਅਦ ਆਪਣੀ ਉਹ ਵਾਹਨੀ ਦਾ ਬਹਾਨਾ ਲਾ ਕੇ ਅਸਤੀਫਾ ਦੇ ਕੇ ਲੰਘ ਜੀ, ਤੇਰੀ ਵੀ ਰਹਿ ਜੂ ਸਾਡੀ ਵੀ ਰਹਿ ਜੂ, ਬਿਲਕੁਲ ਢਕੀਆਂ ਰਹਿ ਜਾਣਗੀਆਂ। ਕਿਤੇ ਇਹ ਤਾਂ ਨਹੀਂ, ਕਿਉਂਕਿ ਰਾਜ ਦੋਵਾਂ ਕੋਲੇ ਇੱਕ ਦੂਜੇ ਦੇ ਹੈਗੇ ਨੇ। ਜੀ ਜੀ ਬਿਲਕੁਲ ਬਿਲਕੁਲ, ਇਹ ਤਾਂ ਹੈ। ਸੋ ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਮਰਜ਼ੀ ਮਾਮਲਾ ਹੋਵੇ ਪਰ ਸਿਹਤ ਪੰਜਾਬੀ ਚੰਗੀ ਚਾਹੀਦੀ ਆ। ਸੋ ਮੁੱਖ ਮੰਤਰੀ ਦੀ ਸਿਹਤ ਠੀਕ ਹੋਵੇ, ਡਾਕਟਰ ਨਜ਼ਰਸਾਨੀ ਹੈ, ਪਰ ਮੁੱਖ ਮੰਤਰੀ ਹੋਰਾਂ ਨੂੰ ਤਾਂ ਰੋਟੀ ਵੀ ਚੈੱਕ ਕਰਕੇ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ ਬਿਲਕੁਲ। ਮੁੱਖ ਮੰਤਰੀਆਂ ਨਾਲ ਤਾਂ ਆਪਣੀ ਇੱਕ ਡਾਕਟਰੀ ਟੀਮ 24 ਘੰਟੇ ਹੁੰਦੀ ਹੈ। ਇਹਨਾਂ ਦੇ ਕਾਫਲੇ 'ਚ ਤਾਂ ਐਂਬੂਲੈਂਸ ਵੀ ਸ਼ਾਮਲ ਹੈ। ਸੋ ਜਿਹੜੇ ਕਾਫਲੇ ਦੀ ਜ਼ਿਕਰ ਕਰਦੇ ਹੁੰਦੇ ਸੀ, ਉਹ ਕਾਫਲਾ ਸਾਰਾ ਹੈਗਾ, ਅਮਲਾ ਫਲਾ ਸਾਰਾ ਕੁਛ ਹੈ। ਉਹਦੇ ਬਾਵਜੂਦ ਵੀ ਜੇ ਸਿਹਤ ਬਾਰ-ਬਾਰ ਵਿਗੜ ਰਹੀ ਹੈ ਤਾਂ ਕੀ ਇਹ ਆਦਤ ਕਾਰਨ ਵਿਗੜ ਰਹੀ ਹੈ ਜਾਂ ਰਾਜਨੀਤਿਕ ਹੋ ਰਹੇ ਬਦਲਾਅ ਕਾਰਨ ਵਿਗੜ ਰਹੀ ਹੈ ਜਾਂ ਵੈਸੇ ਹੀ ਹੁਣ ਕੁਝ ਅੰਗ ਜਵਾਬ ਦੇ ਰਹੇ ਨੇ? ਇਹ ਪਹਿਲੂ ਵੱਡਾ। ਡਾਕਟਰਾਂ ਦਾ ਇਹ ਕਹਿਣਾ ਕਿ ਇਸ ਉਮਰ 'ਚ ਫੇਫੜਿਆਂ 'ਚ ਸੋਜ ਆਉਣਾ ਤੇ ਉਹਦਾ ਹਾਰਟ ਤੇ ਦਬਾਅ ਬਣਨਾ, ਉਹਦੇ ਕਰਕੇ ਬਲੱਡ ਪ੍ਰੈਸ਼ਰ ਦੀ ਦਿੱਕਤ ਬਣਨਾ ਫਿਕਰਮੰਦੀ ਵਾਲਾ ਪਹਿਲੂ ਹੈ। ਬਾਕੀ ਅਜੇ ਕੁਝ ਰਿਪੋਰਟਾਂ ਅੱਜ ਆਉਣਗੀਆਂ ਉਹਦੇ ਪ੍ਰੋਸੈਸ ਜੀ ਬਿਲਕੁਲ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਵਾਰੀ ਇਹ ਵੀ ਗੱਲ ਕੀਤੀ ਸੀ ਸ਼ਰਮਾ ਜੀ ਕਿ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਵੀ ਦਿੱਲੀ ਟੀਮ ਨਾਲ ਚੰਗੀ ਹੈ ਤੇ ਇੱਕ ਬੀਬੀ ਜਿਹੜੇ ਕਿ ਮੰਤਰੀ ਤਾਂ ਨਹੀਂ ਬਣੇ ਸੀਗੇ ਪਰ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਸੁਰਾਂ ਵੀ ਬਦਲੀਆਂ ਸੀ। ਸੋ ਉੱਥੋਂ ਵੀ ਇਹ ਤੁਸੀਂ ਗੱਲ ਕਹੀ ਸੀਗੀ ਕਿ ਦਿੱਲੀ ਦੇ ਥਾਪੜੇ ਤੋਂ ਬਿਨਾਂ MLA ਬੋਲੇ ਨੇ, ਉਹਨਾਂ ਨੇ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਤੇ ਸਪੀਕਰ ਸਾਹਿਬ ਤੇ ਹੋਰ ਜਿਹੜੇ ਲੀਡਰ ਨੇ, ਉਹ ਹਰਪਾਲ ਸਿੰਘ ਚੀਮਾ ਦਾ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉਹ ਮੰਤਰੀਆਂ ਦੇ ਜਿੱਦੇ ਸਹੁੰ ਚੁਕਾਈ ਉਹਦੇ ਆਪਣੇ ਨਹੀਂ। ਹਾਂਜੀ ਹਾਂਜੀ। ਹਰਜੋਤ ਬੈਂਸ ਇੱਕ ਵਾਰ ਫਿਰ ਚਰਚਾ 'ਚ। ਵੈਸੇ ਕਈਆਂ ਨੂੰ ਇਹ ਵੀ ਲੱਗਦਾ ਕਿ ਜੇ ਨਹੀਂ ਬੀਬੀ ਬਲਜਿੰਦਰ ਕੌਰ ਨੂੰ ਸ਼ਾਮਲ ਕੀਤਾ, ਇਹਦੇ ਵੀ ਕੁਝ ਮਾਇਨੇ ਨੇ, ਅਜੇ ਵੀ ਕੁਝ ਅਜੇ ਵੀ ਇਹਦੇ ਹੱਥ ਕੱਢ ਰਹੇ ਨੇ ਜੀ। ਪਰ ਕੇਜਰੀਵਾਲ ਤੇ ਨਰਿੰਦਰ ਮੋਦੀ 'ਚ ਕੋਈ ਬਾਹਲਾ ਫਰਕ ਨਹੀਂ, ਪਤਾ ਨਹੀਂ ਕਿਹਦੇ ਤੇ ਗੁਣੂਆਂ ਪਾ ਲੈਣ ਜੀ। ਜੇ ਦਿੱਲੀ ਦੇ ਕਿੰਨੇ ਸੀਨੀਅਰਾਂ ਨੂੰ ਪਿੱਛੇ ਕਰਕੇ ਆਤਸ਼ੀ ਅੱਗੇ ਆ ਸਕਦੀ ਹੈ ਤਾਂ ਪੰਜਾਬ 'ਚ ਅੰਮ੍ਰਿਤਸਰ ਤੋਂ ਵੀ ਲੱਭ ਕੇ ਲਿਆਂਦੀ ਜਾ ਸਕਦੀ ਹੈ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਖਬਰ ਜਿਹੜੀ ਹੈ ਇਸੇ ਪੂਰੇ ਐਪੀਸੋਡ ਦੇ ਵਿੱਚੋਂ ਹੀ ਨਿਕਲੀ ਹੈ ਤੇ ਪਰ ਇੱਕ ਹੋਰ ਤਰ੍ਹਾਂ ਦੀ ਚਰਚਾ ਉਹ ਛੇੜਦੀ ਹੈ ਖਬਰ। ਉਹ ਗੱਲ ਕਰਦੀ ਹੈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਦਫ਼ਤਰ ਹੈ। ਦਫ਼ਤਰ ਦੇ ਬਾਰੇ ਆਮ ਤੌਰ ਤੇ ਕਿਸੇ ਦਾ ਵੀ ਕੋਈ ਦਫ਼ਤਰ ਹੈ, ਚਾਹੇ ਕੋਈ ਹੋਰ ਸਰਕਾਰੀ ਮਹਿਕਮਾ ਹੈ, ਪਤਾ ਲੱਗਦਾ ਕਿ ਉਸ ਦਫ਼ਤਰ ਦੇ ਵਿੱਚ ਘੱਟੋ ਘੱਟ ਉਹਦੀ ਪੁੱਗਤ ਆ ਬੰਦੇ ਦੀ, ਉਸ ਦਫ਼ਤਰ ਦੇ ਵਿੱਚ ਉਹਦਾ ਦਬਦਬਾ, ਕੁਰਸੀ ਦਾ ਇੱਕ ਆਪਣਾ ਔਰਾ ਹੁੰਦਾ। ਪਰ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਦੇ ਤਾਂ ਤੀਜੇ OSD ਨੂੰ ਵੀ ਤੋਰਨ ਦੀਆਂ ਚਰਚਾਵਾਂ ਹੈ ਤੇ ਚੌਥੇ ਨੂੰ ਤਾਂ ਫਿਕਰ ਪੈ ਗਿਆ ਵੀ ਜੇ 3 ਨਾ ਰਹੇ ਤੇ ਮੈਂ ਥੋੜ੍ਹਾ ਰਹੂੰਗਾ ਇੱਥੇ। ਪ੍ਰਵੀਨ ਜੀ, OSD ਬੰਦਾ ਉਸ ਨੂੰ ਲਾਉਂਦਾ ਹੈ ਜਿਹਦੇ ਪਰ ਆਪਣੇ ਨਾਲੋਂ ਵੱਧ ਯਕੀਨ ਹੁੰਦਾ ਹੈ। ਜੀ ਬਿਲਕੁਲ ਬਿਲਕੁਲ। ਜਿਹਦੇ ਸਹਾਰੇ ਤੁਸੀਂ ਸਾਰੇ ਕੰਮ ਕਰਨੇ ਆ, ਜਿਹਦੇ ਰਾਹੀਂ ਤੁਹਾਡੇ ਕੋਲ ਲੋਕਾਂ ਦੀ ਗੱਲ ਆਉਣੀ ਹੈ ਤੇ ਤੁਸੀਂ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ। ਜੀ ਜੀ ਬਿਲਕੁਲ। ਉਸ ਬੰਦੇ ਨੂੰ OSD ਲਾਉਂਦਾ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਸਭ ਤੋਂ ਨੇੜਲਿਆਂ ਚੋਂ ਮਨਜੀਤ ਸਿੱਧੂ ਸੀ। ਲੰਗੋਟੀਆ ਜਾਰ ਜਿਹਨੂੰ ਕਹਿੰਦੇ ਆ, ਬਚਪਨ ਦਾ ਆੜੀ ਜਿਹਨੂੰ ਕਹਿੰਦੇ ਆ, ਉਹ ਵਿਅਕਤੀ ਜਿਹਨੇ ਆਪਣਾ ਉਸ ਸਮੇਂ ਪੱਤਰਕਾਰੀ ਦੇ ਖੇਤਰ 'ਚ ਸਿਖਰ ਦਾ ਕੈਰੀਅਰ ਛੱਡ ਕੇ ਭਗਵੰਤ ਮਾਨ ਦੀ ਰਾਜਨੀਤੀ ਨੂੰ ਚਮਕਾਉਣ ਦਾ ਕੰਮ ਚੁਣਿਆ ਜੀ, ਉਸ ਨੂੰ ਸਭ ਤੋਂ ਦੇਰ ਨਾਲ OSD ਲਾਇਆ ਤੇ ਸਭ ਤੋਂ ਪਹਿਲਾਂ ਹਟਾਇਆ। ਹਟਾਉਣ ਲੱਗੇ ਕਾਰਨ ਉੱਥੇ ਵੀ ਨਹੀਂ ਦੱਸਿਆ। ਜੀ ਜੀ। ਕੀ ਪਤਾ ਉੱਥੇ ਵੀ ਉਹੀ ਸਮਝੌਤਾ ਹੋਵੇ ਕਿ ਮਿੱਤਰਾ ਤੇਰੇ ਰਾਜ ਮੇਰੇ ਕੋਲ, ਮੇਰੇ ਰਾਜ ਤੇਰੇ ਕੋਲ, ਬਸ ਢਕੀ ਰਹਿਣ ਦੇ। ਮਨਜੀਤ ਸਿੱਧੂ ਚਲਾ ਗਿਆ ਤੇ ਕੰਮ ਫਿਰ ਸਮੂਥ ਚੱਲੀ ਗਿਆ। ਓਂਕਾਰ ਸਿੰਘ ਕਹਿੰਦੇ ਜੀ ਖਾਸਮ ਖਾਸ ਸੀ, ਧੁਰੀ ਦਾ MLA ਹੀ ਉਹੀ ਸੀ, ਸਾਰਾ ਕੁਛ ਉਹੀ ਦੇਖਦਾ ਸੀ, ਪਰ ਪਟਿਆਲੇ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਅਗਲਾ। ਸੋ ਇਸ ਲਈ ਉਹਦਾ ਇੱਕ ਆਪਣਾ ਰਸੂਖ ਹੈ, ਆਪਣਾ ਇੱਕ ਸਰਕਲ ਹੈ, ਆਪਣਾ ਇੱਕ ਖੇਤਰ ਹੈ, ਆਪਣਾ ਇੱਕ ਕੰਮਕਾਰ ਹੈ। ਸੋ ਉਸ ਸਾਰੇ ਸਰਕਲ ਦੇ ਵਿੱਚ ਹੁਣ ਸੁਨੇਹਾ ਕੀ ਜਾਊਗਾ ਜੀ ਜੀ ਕਿ ਹਟਾਉਣ ਦਾ ਕਾਰਨ ਤਾਂ ਦੱਸ ਦਿਓ। ਛੋਟੇਪੁਰ ਨੂੰ ਹਟਾਉਣ ਦਾ ਕਾਰਨ ਅੱਜ ਤੱਕ ਨਹੀਂ ਪਤਾ, ਹਟਾਉਣ ਦਾ ਕਾਰਨ ਅੱਜ ਤੱਕ ਨਹੀਂ ਪਤਾ। ਗਾਂਧੀ, ਖਹਿਰਾ ਜਾਂ ਫੂਲਕਾ ਸਾਹਿਬ, ਇਹ ਸਾਰਿਆਂ ਦੇ ਨਾਲ ਕਿਹੜੇ ਕਾਰਨ ਮਸਲੇ ਵਿਗੜੇ ਕਿਸੇ ਨੂੰ ਨਹੀਂ ਪਤਾ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਓਂਕਾਰ ਸਿੰਘ ਨੂੰ ਚੰਡੀਗੜ੍ਹ ਤੋਂ CM ਘਰੋਂ ਜਿਹੜਾ ਦਫ਼ਤਰ ਸੀਗਾ ਓਂਕਾਰ ਸਿੰਘ ਨਾਲ OSD ਦਾ, ਉੱਥੋਂ ਵੀ ਤੋਰਤਾ, ਉਹ ਦਫ਼ਤਰ ਵੀ ਖਾਲੀ ਕਰਾ ਲਿਆ। ਪਟਿਆਲੇ 'ਚ ਜਿਹੜੀ ਕੋਠੀ ਅਲਾਟ ਹੋਈ ਸੀ ਉਹ ਕੋਠੀ ਵੀ ਖਾਲੀ ਕਰਾ ਲਈ।
ਧੂਰੀ ਦੇ ਵਿੱਚ ਜਿਹੜਾ ਦਫ਼ਤਰ ਸੀ ਉੱਥੇ ਵੀ ਸੁੰਨ ਪਸਰੀ ਹੈ। ਓਂਕਾਰ ਓਂਕਾਰ ਦੇ ਨਾਲ ਦੀ ਟੀਮ ਵੀ ਸਾਰੀ ਗਾਇਬ ਹੈ ਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿਹਦੇ ਕੋਲ ਜਾਈਏ। ਮੁੱਖ ਮੰਤਰੀ ਤਾਂ ਕਦੇ ਆਏ ਨਹੀਂ 2.5 ਸਾਲਾਂ ਚ। ਜੀ ਸਹੀ। ਧੂਰੀ ਵਾਲੇ ਲੋਕਾਂ ਨੂੰ ਤਾਂ ਮਿਲੇ ਹੀ ਨਹੀਂ ਅਜੇ ਤੱਕ। ਤੇ ਇਸ ਲਈ ਜੀ ਆਉਂਦਾ ਵੀ ਸੀ ਬਾਹਰੋਂ ਬਾਹਰ, ਕਹਿੰਦੇ ਕਦੇ ਕਿਸੇ ਦੁਕਾਨ ਤੇ, ਕਿਸੇ ਪੈਲਸ ਤੇ, ਕਿਸੇ ਹੋਰ ਥਾਂ ਤੇ ਮਿਲ ਕੇ ਲੰਘ ਗਿਆ। ਸ਼ਹਿਰ ਦੇ ਵੋਟਰਾਂ ਨੂੰ ਤਾਂ ਕਦੇ ਮਿਲੇ ਨਹੀਂ। ਵੋਟਰਾਂ ਲਈ ਤਾਂ ਐਮਐਲਏ ਓਂਕਾਰ ਸਿੰਘ ਸੀ ਤੇ ਹੁਣ ਉਹ ਵੀ ਲਾਂਭੇ ਹੋ ਗਿਆ। ਇਹ ਸਭ ਦੇ ਦਰਮਿਆਨ ਅਜੀਤ ਅਖਬਾਰ ਨੇ ਖਬਰ ਛਾਪਤੀ ਕਿ ਅਗਲੀ ਵਾਰੀ ਰਾਜਵੀਰ ਦੀ ਆ ਗਈ। ਰਾਜਵੀਰ ਤੋਂ ਅਸਤੀਫਾ ਮੰਗ ਲਿਆ ਤੇ ਉਹਨੂੰ ਵੀ ਕਹਿਤਾ ਕਿ ਵੀ ਕਰੋ ਦਫ਼ਤਰ ਖਾਲੀ, ਆ ਲਓ ਜੀ, ਆ ਖਬਰ ਪਈ ਹੈ। ਉਹ ਅੱਛਾ, ਹਾਂ, ਉਹਨੇ ਖਬਰ ਛਾਪਤੀ ਕਿ ਮੁੱਖ ਮੰਤਰੀ ਦੇ ਦੂਸਰੇ ਓਐਸਡੀ ਰਾਜਵੀਰ ਸਿੰਘ ਤੋਂ ਅਸਤੀਫੇ ਮੰਗੇ ਜਾਣ ਦੇ ਚਰਚੇ। ਮੁੱਖ ਮੰਤਰੀ ਨਿਵਾਸ ਤੋਂ ਓਐਸਡੀ ਦੇ ਦਫ਼ਤਰ ਵਾਪਸ ਲੈਣ ਦੀ ਚਰਚੇ। ਸੋ ਜਿਹੜਾ ਦਫ਼ਤਰ ਜਿੱਥੇ ਓਂਕਾਰ ਸਿੰਘ ਦਾ ਦਫ਼ਤਰ ਸੀ, ਉੱਥੇ ਰਾਜਵੀਰ ਦਾ ਦਫ਼ਤਰ ਸੀ। ਖਬਰ ਇਹ ਤੋਂ ਅੱਗੇ ਆ ਰਹੀ ਆ ਜੀ। ਖਬਰ ਇਹ ਆ ਰਹੀ ਆ ਕਿ ਰਾਜਵੀਰ ਤੋਂ ਦਫ਼ਤਰ ਖਾਲੀ ਕਰਾਉਣ ਤੋਂ ਬਾਅਦ ਉੱਥੇ ਦਿੱਲੀ ਵਾਲੇ ਸਟਾਫ ਨੇ ਜੁਆਇਨ ਵੀ ਕਰ ਲਿਆ। ਅੱਛਾ, ਜਿਹੜਾ ਦਿੱਲੀ ਵਾਲਾ ਮੰਤਰੀਆਂ ਨਾਲ ਨੇ, ਜਿਹੜੇ ਦਿੱਲੀ ਵਾਲੇ ਸੈਕਟਰੀਏਟ ਚ ਨੇ, ਉਹ ਭਗਵੰਤ ਮਾਨ ਦੇ ਨੇੜੇ ਤੇੜੇ ਤਾਂ ਸੀ, ਪਰ ਹੁਣ ਪੱਕੀ ਤੌਰ ਤੇ ਘਰੇ ਬੈਠਣਗੇ। ਤੇ ਇਸ ਲਈ ਮੰਨਿਆ ਜਾ ਰਿਹਾ ਕਿ ਕੀ ਕੇਜਰੀਵਾਲ ਦੀ ਹਦਾਇਤ ਤੇ, ਕਿਉਂਕਿ ਜਿੱਦਾਂ ਹੀ ਕੇਜਰੀਵਾਲ ਬਾਹਰ ਆਏ ਨੇ ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਲਚਲ ਹੈ। ਬਿਲਕੁਲ ਸਹੀ ਹੈ। ਔਰ ਉਸ ਹਲਚਲ ਦੇ ਵਿੱਚ 3-4 ਦਿਨਾਂ ਚ ਕੈਬਨਿਟ ਚ ਫੇਰ ਬਦਲ ਤੇ 2 ਓਐਸਡੀ ਮੁੱਖ ਮੰਤਰੀ ਦੇ ਤੌਰ ਤੇ, ਔਰ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਵੇ। ਇਸ ਲਈ ਇਹ ਪਹਿਲੂ ਵੱਡਾ ਬਣਦਾ ਜਾ ਰਿਹਾ ਕਿ ਮਸਲਾ ਕੀ ਹੈ, ਕਿ ਇਹ ਕੇਜਰੀਵਾਲ ਦੀ ਹਦਾਇਤ ਤੇ ਹੋਇਆ। ਓਂਕਾਰ ਸਿੰਘ ਚਲਾ ਗਿਆ, ਰਾਜਵੀਰ ਨੂੰ ਤੋੜਨ ਦੀਆਂ ਖਬਰਾਂ ਆ ਗਈਆਂ ਤੇ ਫਿਕਰ ਪਟਿਆਲੇ ਵਾਲੇ ਪੰਨੂ ਸਾਹਿਬ ਨੂੰ ਵੀ ਪੈ ਗਿਆ। ਕਹਿੰਦੇ ਅੱਛਾ ਕਿ ਵੀ ਲੈ ਵੀ ਇਹ ਤੋਂ ਬਾਅਦ ਮੇਰੀ ਵਾਰੀ ਤਾਂ ਨਹੀਂ ਕਿਤੇ। ਸੋ ਮਨਜੀਤ ਸਿੱਧੂ ਤੋਂ ਓਂਕਾਰ ਸਿੰਘ ਤੋਂ ਰਾਜਵੀਰ ਤੇ ਹੁਣ ਚਰਚੇ ਹੋ ਗਏ ਕਿ ਬਲਤੇਜ ਪੰਨੂ ਤਾਂ ਨਹੀਂ ਕਿਤੇ ਅਗਲਾ ਨਿਸ਼ਾਨਾ। ਵੈਸੇ ਬਲਤੇਜ ਪੰਨੂ ਸ਼ੁਰੂ ਚ ਜਦੋਂ ਮੀਡੀਆ ਓਐਸਡੀ ਵਜੋਂ ਜਾਂ ਮੀਡੀਆ ਸਲਾਹਕਾਰ ਵਜੋਂ ਕੰਮ ਸੰਭਾਲਿਆ ਸੀ ਤਾਂ ਕੁਝ ਪਹਿਲੋਂ ਤੇ ਆਪ ਮਾਹਰੇ ਬਿਆਨਬਾਜ਼ੀ ਵੀ ਦਿੱਤੀ ਸੀ, ਪਰ ਰੋਕ ਦਿੱਤਾ। ਉਹ ਤੋਂ ਬਾਅਦ ਪਤਾ ਲੱਗਿਆ ਕਿ ਰੋਕ ਦਿੱਤਾ ਗਿਆ। ਫਿਰ ਉਹਨਾਂ ਨੂੰ ਹਦਾਇਤ ਹੋ ਗਈ ਵੀ ਤੈਨੂੰ ਗੱਡੀ ਮਿਲ ਗਈ, ਸ਼ਾਨੋ ਸ਼ੌਕਤ ਮਿਲ ਗਈ, ਦਫ਼ਤਰ ਮਿਲ ਗਿਆ, ਉਹਦਾ ਰੈਂਕ ਮਿਲ ਗਿਆ, ਤਨਖਾਹ ਮਿਲਦੀ ਆ, ਤੇ ਬਸ ਇਸੇ ਤੇ ਕੰਮ ਕਰੋ, ਚੁੱਪ ਰਹੋ। ਬਿਲਕੁਲ ਸਹੀ ਹੈ ਜੀ। ਉਦਾਂ ਦੇ ਲੱਭੇ ਨਹੀਂ। ਸਹੀ। ਤੇ ਹੁਣ ਇਹ ਕਹਿੰਦੇ ਉੱਥੇ ਤੱਕ ਸੇਕ ਪਹੁੰਚਣ ਦਾ ਡਰ ਖੜਾ। ਸੋ ਇਸ ਸਾਰਿਆਂ ਦੇ ਹਵਾਲੇ ਨਾਲ ਇਹ ਚਰਚਾ ਕਿ ਆਹ ਸਾਰਾ ਭਗਵੰਤ ਮਾਨ ਹੋਰਾਂ ਦਾ ਨੇੜਲਾ ਜਿਹੜਾ ਨਿੱਜੀ ਸਰਕਲ ਹੈ, ਉਸ ਸਰਕਲ ਨੂੰ ਭੰਗ ਕਰਕੇ ਆਪਣਾ ਦਾਇਰਾ ਬਣਾਉਣਾ, ਤਾਂ ਕਿ ਉਸ ਦਾਇਰੇ ਦੇ ਵਿੱਚ ਘੁੱਟਣ ਮਹਿਸੂਸ ਕਰਦੇ ਆ ਭਗਵੰਤ ਮਾਨ ਆਪ ਅਸਤੀਫਾ ਦੇ ਜਾਵੇ, ਜਾਂ ਉਹਨੂੰ ਕਹੀਏ ਕਿ ਮਿੱਤਰਾ ਚੱਲ ਆ ਤਾਂ ਪਹਿਲਾਂ ਤੇਰੀਆਂ ਕੜੀਆਂ ਡਿੱਗੀਆਂ, ਹੁਣ ਤੇਰੀ ਵਾਰੀ ਹੈ। ਇਸ ਲਈ ਚਰਚਾ ਬਹੁਤ ਹੈ। ਜੀ ਬਿਲਕੁਲ। ਤੁਸੀਂ ਕਾਫੀ, ਜਿਵੇਂ ਪਹਿਲਾਂ ਵਾਲੀ ਖਬਰ ਦੇ ਵਿੱਚ ਟ੍ਰਿਬਿਊਨ ਦਾ ਹਵਾਲਾ ਦਿੱਤਾ ਸੀ ਤੇ ਦੂਜੀ ਖਬਰ ਦੇ ਵਿੱਚ ਤੁਸੀਂ ਅਜੀਤ ਦਾ ਹਵਾਲਾ ਦਿੱਤਾ, ਖਬਰਾਂ ਛਪ ਰਹੀਆਂ ਨੇ। ਦੇਖੋ ਪ੍ਰਵੀਨ ਜੀ, ਇਹ ਨਹੀਂ ਹੁੰਦਾ ਕਿ ਸਾਰੀ ਜਾਣਕਾਰੀ ਤੁਹਾਡੇ ਕੋਲ ਸਿੱਧੀ ਤੁਹਾਡੇ ਕੋਲ ਆ। ਹਾਂਜੀ, ਮੈਂ ਉਹੀ ਗੱਲ ਨੂੰ ਅੱਗੇ ਤੁਰ ਰਿਹਾ ਸੀਗਾ। ਇਸ ਲਈ ਇਹ ਸਾਡੇ ਮੀਡੀਆ ਦੀ ਬਹੁਤ ਦਿੱਕਤ ਆ। ਮੈਨੂੰ ਲੱਗਦਾ ਕਿ ਜਿਹੜੇ ਹਵਾਲਿਆਂ ਤੁਹਾਡੇ ਕੋਲ ਜਿੱਥੋਂ ਖਬਰ ਆਉਂਦੀ ਹੈ ਉਹਦਾ ਹਵਾਲਾ ਜ਼ਰੂਰੀ ਹੈ। ਬਿਲਕੁਲ, ਇਹ ਕਿਸੇ ਦੀ ਕਿਰਤ ਅਸਲ ਦੇ ਵਿੱਚ ਉਹਨੇ ਖੋਜ ਕੀਤੀ, ਉਹਨੇ ਟੱਕਰਾਂ ਮਾਰੀਆਂ, ਉਹਦੇ ਸੋਰਸਸ ਨੂੰ ਕਿਹਾ ਹੋਣਾ, ਖਬਰਾਂ ਦਿਨੇ ਖਬਰ ਕੱਢੀ ਜਾਂ ਰਾਤ ਨੂੰ ਖਬਰ ਕੱਢੀ, ਜਿਵੇਂ ਵੀ ਹੈ, ਮਤਲਬ ਹਰ ਤਰ੍ਹਾਂ ਦੇ ਸੋਰਸਸ ਹੁੰਦੇ ਨੇ। ਪਰ ਮੈਂ ਇਸ ਗੱਲ ਤੋਂ ਵੀ ਅੱਗੇ ਇੱਕ ਗੱਲ ਕਰ ਰਿਹਾ ਸੀਗਾ ਵੀ ਚਲੋ ਤੁਸੀਂ ਕੋਟ ਕੀਤਾ ਵੱਖ-ਵੱਖ ਨੂੰ, ਤੁਸੀਂ ਦੇਖੋ ਵੀ ਇਸ ਤਰ੍ਹਾਂ ਦੀ ਚਰਚਾ ਕਿੰਨੀ ਹੋ ਰਹੀ ਹੈ, ਮਤਲਬ ਮੁੱਖ ਮੰਤਰੀ ਦੇ ਆਫਿਸ ਦੇ ਵਿੱਚ ਕੀ ਕੁਝ ਵਾਪਰ ਰਿਹਾ, ਪਰ ਬਿਨਾਂ ਕੁਛ ਕੁ ਅਦਾਰਿਆਂ ਨੂੰ ਛੱਡ ਕੇ ਇਹਦੀ ਕੋਈ ਰਿਪੋਰਟਿੰਗ ਤੁਹਾਨੂੰ ਨਜ਼ਰ ਨਹੀਂ ਆਉਣਗੀ, ਕੋਈ ਵੈਬ ਤੇ, ਕੋਈ ਫੇਸਬੁੱਕ ਤੇ, ਕੋਈ ਹੋਰ ਕਿਤੇ ਥਾਵਾਂ ਦੇ ਉੱਤੇ। ਇਸ ਤੋਂ ਪਤਾ ਲੱਗਦਾ ਕਿ ਜਿਹੜੀ ਪ੍ਰਮਾਣਿਕਤਾ ਜਾਂ ਜਿਹੜੀ ਅਪਰੋਚ ਹੈ, ਉਹ ਜਿਹੜੇ ਐਸਟੈਬਲਿਸ਼ ਅਦਾਰੇ ਨੇ, ਜਾਂ ਤਾਂ ਉਹਨਾਂ ਦੀ ਜ਼ਿਆਦਾ ਹੈ ਜਾਂ ਉਹਨਾਂ ਕੋਲੇ ਸੋਰਸਸ ਦਿੱਲੀ ਤੱਕ ਹੋ ਸਕਦੇ ਆ। ਫਿਰ ਕਿਉਂਕਿ ਪੰਜਾਬ ਦੇ ਆਫਿਸ 'ਚੋਂ ਤਾਂ ਖਬਰ ਕੱਢਣੀ ਬਹੁਤ ਔਖੀ ਹੈ, ਜਿਵੇਂ ਓਂਕਾਰ ਦੀ ਆਪਾਂ ਗੱਲ ਕਰ ਰਹੇ ਸੀਗੇ, ਜਾਂ ਹੋਰ ਤੀਜੇ ਓਐਸਡੀ ਦੀ ਗੱਲ ਕਰ ਰਹੇ ਸੀ। ਹਾਲੇ ਤੱਕ ਅਧਿਕਾਰਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੋਈ, ਪਰ ਖਬਰਾਂ ਕਿਉਂਕਿ ਦਿੱਲੀ ਦੀਆਂ ਟੀਮਾਂ ਅੱਗੇ ਬਹਿ ਗਈਆਂ ਨੇ। ਪ੍ਰਵੀਨ ਜੀ, ਜਿਹੜੇ ਸਰਕਾਰ ਦੇ ਨਾਲ ਨੇ ਉਹਨਾਂ ਕੋਲ ਖਬਰਾਂ ਪਹਿਲਾਂ ਨੇ ਜੀ, ਪਰ ਉਹਨਾਂ 'ਚ ਚਲਾਉਣ ਦਾ ਦਮ ਨਹੀਂ। ਜਿਹੜੇ ਸਹੀ ਖਬਰ ਦਿਖਾਉਣ ਵਾਲੇ ਨੇ, ਸਹੀ ਖਬਰ ਤੇ ਗੱਲ ਕਰਨ ਵਾਲੇ ਨੇ, ਉਹਨਾਂ ਤੱਕ ਤਾਂ ਖਬਰ ਬੜੀ ਔਖੀ ਹੋ ਕੇ ਪਹੁੰਚਦੀ ਹੈ। ਬਿਲਕੁਲ ਸਹੀ ਹੈ। ਬਿਲਕੁਲ, ਸਰਕਾਰ ਦੀ ਇੱਕ ਕੜੀ ਅਫਸਰਸ਼ਾਹੀ ਵੀ ਹੈ। ਅਫਸਰਸ਼ਾਹੀ ਤੇ ਜਿੰਨਾ ਜ਼ਿੰਮੇਵਾਰੀ ਐਮਐਲਏਜ਼ ਤੇ ਮੰਤਰੀਆਂ ਤੇ ਹੁੰਦੀ ਹੈ, ਅਫਸਰਸ਼ਾਹੀ ਤੇ ਕਿਤੇ ਉਦੋਂ ਵੱਧ ਹੁੰਦੀ ਹੈ, ਕਿਉਂਕਿ ਉਹ ਤਾਂ ਲਗਾਤਾਰ ਵਿਚਰ ਰਹੇ ਨੇ। ਐਮਐਲਏ ਤਾਂ ਖਬਰਾਂ ਗਾਹ ਨੂੰ ਕਿਹਨੇ ਬਣਨਾ, ਮੰਤਰੀ ਖਬਰਾਂ ਗਾਹ ਨੂੰ ਕਿਹਨੇ ਬਣਨਾ, ਪਰ ਅਫਸਰਸ਼ਾਹੀ ਤਾਂ ਉਸੇ ਡਿਪਾਰਟਮੈਂਟ ਦੇ ਵਿੱਚ ਵਿਚਰ ਰਹੀ ਹੈ ਲਗਾਤਾਰ। ਉਹਨਾਂ ਨੂੰ ਸਮਝ ਨਹੀਂ ਆ ਰਹੀ, ਤੇ ਜੇਕਰ ਸਮਝ ਨਹੀਂ ਆ ਰਹੀ ਤਾਂ ਇਹ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਉਹਨਾਂ ਨੂੰ ਸਮਝ ਇਹ ਨਹੀਂ ਆ ਰਹੀ ਵੀ ਸਰਕਾਰ ਲਈ ਅਸੀਂ ਝੋਨਾ ਖਰੀਦੀਏ, ਕਿਉਂਕਿ ਉਹਦੇ ਵਿੱਚ ਆਪਾਂ ਦੇਖਿਆ ਪਿਛਲੇ ਦਿਨੀ ਰੈਕ ਦੇ ਬਾਰੇ ਵੀ ਆਪਾਂ ਚਰਚਾ ਕੀਤੀ ਸੀ ਕਿ ਭੰਡਾਰ ਖਾਲੀ ਨਹੀਂ ਹੋਏ, ਤੇ ਜਾਂ ਫਿਰ 5 ਸਰਪੰਚ
ਪਰਮੀਤ ਜੀ 2 ਦਿਨ ਪਹਿਲਾਂ ਮੁੱਖ ਮੰਤਰੀ ਹੋਰਾਂ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਕਿ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਨੂੰ ਸੰਬੰਧਿਤ ਆਪਾਂ ਮੀਟਿੰਗ ਕਰ ਰਹੇ ਹਾਂ, ਡਿਊਟੀਆਂ ਲਾਉਣੀਆਂ, ਸਾਰਾ ਕੁਝ ਕਰਨਾ। ਠੀਕ ਹੈ, ਵਿਭਾਗ ਹੈਗੇ ਨੇ, ਢਾਂਚਾ ਬਣਿਆ, ਸਿਸਟਮ ਬਣਿਆ, ਲਗਾਤਾਰ ਸਾਰਾ ਕੁਝ ਕੰਮ ਕਰ ਰਹੇ ਨੇ। ਪਰ ਅੱਗੇ ਕਦੇ ਝੋਨੇ ਦੀ ਖਰੀਦ ਦੇ ਨਾਲ ਪਿੰਡਾਂ ਦੀ ਚੋਣ ਨਹੀਂ ਆਈ, ਸਰਪੰਚੀ ਪੰਚੀ। ਮਤਲਬ ਰੂਟੀਨ ਦੇ ਵਿੱਚ ਦਸੰਬਰ ਜਨਵਰੀ ਚੋਣ ਹੁੰਦੀ ਰਹੀ ਆ, ਤੇ ਹੁਣ ਵੀ ਦਸੰਬਰ ਦੇ ਵਿੱਚ ਸਮਾਂ ਹੱਦ ਪੂਰਾ ਸੀ, ਤੁਹਾਡੇ ਕੋਲ ਮੌਕਾ ਸੀ ਦਸੰਬਰ ਜਾਂ ਜਨਵਰੀ ਚੋਣ ਕਰਾਉਣ ਦਾ, ਪਰ ਤੁਸੀਂ ਉਸ ਨੂੰ ਜੇ ਅਕਤੂਬਰ ਤੱਕ ਲਿਆਏ ਤਾਂ 2 ਮਹੀਨੇ ਹੋਰ ਲੈ ਜਾਂਦੇ, ਅੱਗੇ 2 ਝਾੜਾਂ ਹੋਰ ਖਾ ਲੈਂਦੇ ਅਦਾਲਤ ਚੋਂ। ਮੁੜ ਕੇ ਦਸੰਬਰ ਚ ਲਿਆਉਂਦੇ, ਪਿੰਡਾਂ ਵਾਲੇ ਵਿਹਲੇ ਤਾਂ ਹੁੰਦੇ। ਸਹੀ ਬਿਲਕੁਲ, ਨਾਲੇ ਸਾਲ ਪੂਰਾ ਵੀ ਹੋ ਜਾਂਦਾ। ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਹਾਂਜੀ ਬਿਲਕੁਲ। ਕਣਕ ਦੀ ਵਾਢੀ ਦਾ ਕੰਮ, ਸੰਭਾਲਣ ਦਾ ਕੰਮ 10 ਦਿਨਾਂ ਚ 15 ਦਿਨਾਂ ਚ ਨਿਬੜ ਜਾਂਦਾ ਤਕਰੀਬਨ। ਬਿਲਕੁਲ। ਉਹਦਾ ਇੱਕ ਪਹਿਲੂ ਇਹ ਵੀ ਹੈ ਕਿ ਕਣਕ ਸਾਰੀ ਮੰਡੀ ਚ ਨਹੀਂ ਜਾਣੀ ਹੁੰਦੀ, ਤੇ ਕਣਕ ਦਾ ਕੰਮ ਬਹੁਤ ਤੇਜ਼ੀ ਨਾਲ ਨਿਬੜਦਾ। ਜੀ ਸਹੀ। ਉਹ ਸੰਭਾਲਣੀ, ਵਾਢੀ ਕਰਨੀ, ਸਾਰਾ ਕੁਝ ਝੋਨੇ ਦੇ ਮੁਕਾਬਲੇ ਬਹੁਤ ਆਸਾਨ ਹੈ, ਸਾਰੀ ਪ੍ਰਕਿਰਿਆ। ਤੇ ਝੋਨਾ ਸਮਾਂ ਪੈ ਕੇ, ਕਿਉਂਕਿ ਇਹਦੀਆਂ ਕਿਸਮਾਂ ਬਹੁਤ ਨੇ। ਹਾਂਜੀ ਸੀਜ਼ਨ ਲੰਮਾ ਬਹੁਤ ਹੈ। ਗਈ ਆ, ਕਿਸੇ ਨੇ ਅਜੇ ਮਹੀਨੇ ਤੱਕ ਪੱਕਣਾ ਹੈ। ਇਸ ਲਈ ਇਹਦੀ ਵਾਢੀ ਚ ਵੀ ਫਿਰ ਉਹ ਟਾਈਮ ਉਨਾ ਹੀ ਲੱਗਦਾ, ਉਹ ਫਰਕ ਆਉਂਦਾ। ਸੋ ਅੱਜ ਦੀ ਤਰੀਕ 'ਚ ਜਦੋਂ ਆਪਾਂ ਗੱਲ ਕਰ ਰਹੇ ਹਾਂ, ਉਸ ਸਮੇਂ ਮਾਝੇ ਚੋਂ ਖਬਰਾਂ ਵੀ ਆਉਣ ਲੱਗੀਆਂ ਕਿ ਬਾਈ ਪਰਾਲੀ ਨੂੰ ਅੱਗ ਲੱਗਣ ਲੱਗੀ। ਇਹਦਾ ਮਤਲਬ ਅਗਲੇ ਝੋਨਾ ਵੱਢ ਕੇ ਵਿਹਲੇ ਨੇ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨੇ ਦੀ ਮੰਡੀ ਦੇ ਵਿੱਚ ਝੋਨਾ ਆ ਵੀ ਗਿਆ। ਸਰਕਾਰ ਦੇ ਤੌਰ ਤੇ ਅਧਿਕਾਰਤ ਤੌਰ ਤੇ 1 ਤਰੀਕ ਤੋਂ ਖਰੀਦ ਸ਼ੁਰੂ ਹੋਣੀ ਹੈ। ਹਾਂਜੀ ਬਿਲਕੁਲ। ਤੇ ਸ਼ੈਲਰ ਵਾਲਿਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਭਰੋਸਾ ਦੇ ਰਹੇ ਨੇ ਕਿ ਚਿੰਤਾ ਨਾ ਕਰੋ, ਤੁਹਾਡਾ ਮਾਲ ਮੈਂ ਲੋਡ ਕਰਾ ਦੇਣਾ। ਮੈਂ ਇੱਥੇ ਬੈਠ ਕੇ ਲਿਆ ਗੱਲ ਕਰ ਲਈ, ਕੇਂਦਰੀ ਮੰਤਰੀ ਨੇ ਉੱਥੋਂ ਹੀ ਫੋਨ ਮਿਲਾ ਲਿਆ ਕਿ ਬਸ ਉਹ ਕਹਿੰਦੇ ਜੀ ਹੱਥ ਖੜੇ, ਸਾਨੂੰ ਤਾਂ ਚਾਹੀਦਾ ਨਹੀਂ ਮਾਲ ਇਸ ਵਾਰ। ਜਿਹੜੇ ਅੱਗੇ ਸ਼ੈਲਰ ਵਾਲੇ ਮਿੰਟਾਂ ਤਰਲੇ ਕਰਾਉਂਦੇ ਹੁੰਦੇ ਸੀ, ਸਿਫਾਰਸ਼ਾਂ ਪਾਉਂਦੇ ਸੀ, ਪਹੁੰਚ ਕਰਾਉਂਦੇ ਸੀ, ਉਹ ਹੁਣ ਆਪ ਕਹਿ ਰਹੇ ਨੇ ਸਾਨੂੰ ਨਹੀਂ ਚਾਹੀਦਾ ਮਾਲ। ਜੀ। ਤੇ ਅਫਸਰਸ਼ਾਹੀ ਜਿਹਨੇ ਸਾਰਾ ਕੁਝ ਦੇਖਣਾ, ਉਹੀ ਡੀਸੀ ਹੈ, ਉਹੀ ਏਡੀਸੀ ਹੈ, ਉਹੀ ਐਸਡੀਐਮ ਹੈ, ਉਹੀ ਪੁਲਿਸ ਤੰਤਰ ਹੈ, ਉਹੀ ਸਾਰਾ ਕੁਛ ਹੈ। ਹੁਣ ਉਹ ਚੋਣਾਂ ਕਰਾਉਣਗੇ ਕਿ ਝੋਨਾ ਖਰੀਦਵਾਉਣਗੇ? ਉਹ ਮੰਡੀਆਂ ਦੇਖਣਗੇ ਕਿ ਪਿੰਡਾਂ ਦੀ ਪੰਚਾਇਤੀ ਸਰਪੰਚੀ ਪੰਚੀ ਦਾ ਹਿਸਾਬ ਕਰਨਗੇ? ਕਿਉਂਕਿ ਅਫਸਰਾਂ ਲਈ ਤੁਸੀਂ ਉੱਥੇ ਵੀ ਡੰਡਾ ਦਿੱਤਾ ਕਿ ਹਾਂ ਸਾਡੇ ਵਾਲੇ ਬੰਦੇ ਜਿੱਤਣੇ ਚਾਹੀਦੇ। ਸੋ ਇਹ ਸਾਰੀ ਪ੍ਰਕਿਰਿਆ 1 ਲੱਖ ਦੇ ਕਰੀਬ ਬੰਦਾ ਮੁਲਾਜ਼ਮ ਹੈ ਜਿਹੜਾ ਪੰਚਾਇਤੀ ਚੋਣਾਂ 'ਚ ਤੁਸੀਂ ਝੋਂਕਣਾ, ਤੇ ਉਹਨਾਂ ਚੋਂ 60% ਉਹ ਵੀ ਨੇ ਜਿਨ੍ਹਾਂ ਕੋਲ ਮੰਡੀਆਂ ਵਾਲਾ ਵੀ ਕੰਮ ਹੈ। ਹਾਂਜੀ ਬਿਲਕੁਲ। ਤੇ ਉਧਰ ਨਾਮਜ਼ਦਗੀਆਂ ਵਾਲਾ ਘਸਮਾਨ ਪਿਆ ਹੋਊਗਾ ਡੀਸੀ ਦਫ਼ਤਰਾਂ 'ਚ, ਹੈ ਨਾ। ਤੇ ਉਧਰ ਤੁਸੀਂ ਕਹੋਗੇ ਜੀ ਬਾਰਦਾਨਾ ਨਹੀਂ ਆਇਆ, ਲਿਫਟਿੰਗ ਨਹੀਂ ਹੋਈ ਜੀ, ਹੈ ਨਾ ਜੀ, ਤਰਪਾਲਾਂ ਨਹੀਂ ਪਹੁੰਚੀਆਂ ਜੀ, ਫੜ ਚ ਐ ਹੋ ਗਿਆ ਜੀ, ਆ ਪੰਗਾ ਪੈ ਗਿਆ ਜੀ ਲੋਡਿੰਗ ਚ, ਕਰੀ ਜਾਓ ਹਿਸਾਬ ਕਿਤਾਬ ਫਿਰ। ਸੋ ਇਸ ਲਈ ਅਫਸਰ ਬਹੁਤ ਫਿਕਰਮੰਦ ਵੀ ਨੇ, ਦੁਵਿਧਾ ਵਿੱਚ ਨੇ। ਕੀ ਸਰਕਾਰ ਜਿਹੜੇ ਕਹਿੰਦੀ ਅਸੀਂ ਪਿੰਡਾਂ ਵਾਲੇ ਆ, ਸਾਰਾ ਕੁਝ ਪਤਾ ਮੈਨੂੰ, ਕਿਵੇਂ ਪਟਾ ਚੜਾਉਣਾ ਡੀਜ਼ਲ ਪੰਪ ਤੇ, ਕਿਵੇਂ ਟਰੈਕਟਰ ਨੂੰ ਸੈਲਫ ਮਾਰਨੀ ਆ, ਕਿਵੇਂ ਨੱਕਾ ਮੋੜਨਾ, ਸਾਰਾ ਕੁਝ ਕਹਿੰਦੇ ਮੈਨੂੰ ਆਉਂਦਾ, ਹੈ ਨਾ। ਉਹਨੂੰ ਇਹ ਨਹੀਂ ਪਤਾ ਸੀਗਾ ਕਿ ਹਾਂ ਝੋਨੇ ਵਾਲਾ ਸੀਜ਼ਨ ਤੇ ਪੰਚਾਇਤੀ ਚੋਣਾਂ ਦਾ ਸੰਬੰਧ ਪਿੰਡਾਂ ਨਾਲ ਆ ਸਿੱਧਾ, ਇਕੱਠੀਆਂ ਕਿਉਂ? ਸੋ ਇਸ ਲਈ ਜਾਂ ਤਾਂ ਇਹ ਨਲਾਇਕੀ ਆ, ਜਾਂ ਇਹ ਬੜਾ ਸ਼ਾਤਰਨਾ ਤਰੀਕਾ ਹੈ ਕਿ ਜਿਹੜੀਆਂ ਧਿਰਾਂ ਉਲਝੀਆਂ ਹੋਣਗੀਆਂ ਆਪਣੇ ਫਸਲ ਸਾਂਭਣ ਦੇ ਵਿੱਚ, ਆਪਣਾ ਝੋਨਾ ਵੇਚਣ ਦੇ ਵਿੱਚ, ਆਪਣੇ ਸਾਰੇ ਕੰਮਕਾਰ ਦੇ ਵਿੱਚ, ਹੈ ਨਾ, ਉਧਰ ਆਪਾਂ ਆਪਣੇ ਸਰਪੰਚ ਪੰਚ ਕੱਢ ਕੇ ਲੈ ਜਾਂਗੇ। ਕਿਤੇ ਇਹ ਤਰੀਕਾ ਤਾਂ ਨਹੀਂ। ਜੀ ਬਿਲਕੁਲ। ਤੇ ਆਪਾਂ ਅਗਲੀ ਗੱਲ ਕਰੀਏ ਪੰਜਾਬ ਵਾਸੀਆਂ ਦੀ ਉਮਰ ਦੀ। ਕਹਿੰਦੇ ਪੰਜਾਬ ਵਾਸੀਆਂ ਦੀ ਔਸਤ ਉਮਰ 20% ਘਟ ਗਈ ਹੈ ਜੀ। ਬਿਲਕੁਲ ਜੀ, ਬੜੀ ਫਿਕਰਮੰਦੀ ਵਾਲੀ ਖਬਰ ਹੈ ਇਹ। ਬਕਾਇਦਾ ਤੌਰ ਤੇ ਸਿਹਤ ਵਿਭਾਗ ਦੀਆਂ ਰਿਪੋਰਟਾਂ ਹੀ ਇਹ ਦਮ ਭਰ ਰਹੀਆਂ ਹੈ ਪ੍ਰਵੀਨ ਜੀ। ਸਿਹਤ ਵਿਭਾਗ ਦੀਆਂ ਰਿਪੋਰਟਾਂ ਦੱਸਦੀਆਂ ਕਿ ਪੰਜਾਬ ਦੇ ਵਿੱਚ 14% ਲੋਕ ਸ਼ੂਗਰ ਦੇ ਮਰੀਜ਼ ਨੇ। ਠੀਕ ਹੈ। ਇਹ ਸਿਹਤ ਵਿਭਾਗ ਦੀਆਂ ਰਿਪੋਰਟਾਂ ਹੀ ਦੱਸਦੀਆਂ ਕਿ ਪੰਜਾਬ ਦੇ ਹਰ 10ਵੇਂ ਘਰ ਦੇ ਵਿੱਚ ਕੈਂਸਰ ਨੇ ਦਸਤਕ ਦਿੱਤੀ ਹੈ। ਹਰ 9 ਘਰਾਂ ਤੋਂ ਬਾਅਦ 10ਵੇਂ ਘਰ ਦੇ ਵਿੱਚ ਹਾਰਟ ਦਾ ਮਰੀਜ਼ ਬੈਠਾ ਹੈ, ਦਿਲ ਦੇ ਰੋਗੀ ਨੇ। ਸੋ ਇਹ ਸਾਰੀਆਂ ਦੇ ਹਵਾਲੇ ਨਾਲ ਸਿਹਤ ਵਿਭਾਗ ਕਹਿੰਦਾ ਕਿ ਇਹਦੇ ਪਿੱਛੇ ਦਾ ਕਾਰਨ ਸਾਡਾ ਖਾਣ ਪੀਣ, ਰਹਿਣ ਸਹਿਣ ਜੀ। ਉਹ ਕਹਿੰਦੇ ਕਿ ਸਾਡੀਆਂ ਫਸਲਾਂ ਜ਼ਹਿਰੀ, ਸਾਡੀਆਂ ਸਬਜ਼ੀਆਂ ਜ਼ਹਿਰੀ, ਸਾਡਾ ਖੋਆ ਨਕਲੀ, ਸਾਡਾ ਦੁੱਧ ਨਕਲੀ। ਹੁਣ ਤਾਂ ਪਾਣੀ ਦਾ ਵੀ ਮਸਲਾ, ਸਭ ਤੋਂ ਬੜਾ ਮਸਲਾ ਤਾਂ ਪਾਣੀ ਹੈ, ਜਿਹੜਾ ਅਸਲੀ ਜੀਵਨ ਹੈ, ਉਹੀ ਅਸੀਂ ਇੰਨਾ ਜ਼ਹਿਰੀ ਕਰ ਲਿਆ। ਤੇ ਉਹ ਤੋਂ ਬਾਅਦ ਉਹ ਕਹਿੰਦੇ ਕਿ ਸਾਰੀ ਜਿਹੜੀਆਂ ਢਾਬੇ, ਰੇਹੜੀਆਂ ਫੇੜੀਆਂ, ਉਹਨਾਂ ਤੇ ਬਣਦਾ ਜਿਸ ਤਰੀਕੇ ਨਾਲ ਹੈ, ਉਹ ਇੱਕ ਮਸਲਾ ਹੈ। ਤੇ ਉਹ ਤੋਂ ਵੀ ਵੱਡਾ ਮਸਲਾ ਕਿ ਅੱਜ ਕੱਲ੍ਹ ਕੈਮੀਕਲ ਪੈਂਦਾ ਚੀਜ਼ਾਂ ਦੇ ਵਿੱਚ ਜੀ, ਉਹਦੀ ਲਾਈਫ ਵਧਾਉਣ ਦੇ ਲਈ, ਉਹਦਾ ਸਵਾਦ ਵਧਾਉਣ ਦੇ ਲਈ। ਇੱਥੋਂ ਤੱਕ ਕਿ ਅਗਲੇ ਕਹਿੰਦੇ ਗੋਲਗੱਪਿਆਂ ਦੇ ਪਾਣੀ 'ਚ ਵੀ ਕੈਮੀਕਲ ਵਰਤਿਆ ਜਾਂਦਾ, ਹੈ ਨਾ।
ਜੂਸ ਦੇ ਵਿੱਚ ਵੀ ਰੰਗ ਵਾਲੀਆਂ ਚੀਜ਼ਾਂ, ਕੈਮੀਕਲ ਵਰਤਿਆ ਜਾਂਦਾ। ਚੀਨੀ ਦੀ ਥਾਂ ਤੇ ਅਜਿਹਾ ਤੱਤ ਵਰਤਦੇ ਆ ਕਿ ਜਿਹੜਾ ਮਤਲਬ ਇੱਕ ਚੁਟਕੀ ਦਾ ਮਤਲਬ ਵੀ 20 ਚਮਚੇ ਹੁੰਦਾ। ਸੋ ਇਹ ਇਸ ਲਈ ਕਹਿੰਦੇ ਕਿ ਉਹ ਸਾਰਿਆਂ ਦਾ ਅਸਰ ਫਿਰ ਲੋਕਾਂ ਦੀ ਬਿਮਾਰੀਆਂ ਤੇ ਪੈ ਰਿਹਾ। ਇਸ ਲਈ ਕਹਿੰਦੇ ਜੀ 20% ਜੀ ਔਸਤਨ ਉਮਰ ਘਟ ਗਈ ਪੰਜਾਬ ਵਾਸੀਆਂ ਦੀ। ਇਹ ਬਹੁਤ ਫਿਕਰ ਵਾਲਾ ਪਹਿਲੂ ਹੈ। ਕਹਿੰਦੇ ਕਿ ਹੁਣ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਔਸਤ ਉਮਰ 75 ਤੋਂ 85 ਸਾਲ ਸੀ, ਜਿਹੜੀ ਹੁਣ ਘਟ ਕੇ 60 ਤੋਂ 70 ਸਾਲ ਰਹਿ ਗਈ। ਸੋ 20% ਤੱਕ ਔਸਤਨ ਉਮਰ 'ਚ ਗਿਰਾਵਟ, ਜਿਹੜਾ ਪੰਜਾਬ ਆਪਣੇ ਜੁੱਸੇ ਲਈ, ਆਪਣੀ ਤੰਦਰੁਸਤੀ ਲਈ। ਪਰ ਕੀ ਕਰੀਏ ਪ੍ਰਵੀਨ ਜੀ, ਜੇ ਪੰਜਾਬ ਦਾ ਮੁਖੀਓ ਸਿਹਤਯਾਬ ਨਹੀਂ, ਜੇ ਪੰਜਾਬ ਦਾ ਸਿਹਤ ਮਹਿਕਮਾ ਹੀ ਸਿਹਤਯਾਬ ਨਹੀਂ ਹੈ, ਜੇ ਪੰਜਾਬ ਦੀ ਰਸੋਈਓ ਸਿਹਤਮੰਦ ਨਹੀਂ ਹੈ, ਤੇ ਫਿਰ ਪੰਜਾਬ ਦੇ ਤੰਦਰੁਸਤ ਹੋਣ ਦੀ ਆਸ ਕਿੱਥੋਂ ਕਰੋਗੇ? ਸੋ ਇਹ ਬਹੁਤ ਫਿਕਰਮੰਦੀ ਵਾਲਾ ਪਹਿਲੂ ਹੈ ਜੀ। ਔਰ ਮਤਲਬ ਕਿ ਇਸ ਹਵਾਲੇ ਨਾਲ ਕਿ ਚਾਹੇ ਨੌਜਵਾਨ ਚਾਹੇ ਬਜ਼ੁਰਗ, ਜਿਹੜੇ ਓਵਰਆਲ ਡੈਥਾਂ ਹੋ ਰਹੀਆਂ, ਉਹਦੇ ਪਿੱਛੇ ਕਾਰਨ ਜਿਹੜੇ ਮਰਜ਼ੀ ਹੋਣ, ਉਹਨਾਂ 'ਚ ਫਿਰ ਔਸਤ ਨਿਕਲਦੀ ਹੈ। ਸੋ ਇਸ ਲਈ ਇਹ ਪਹਿਲੂ ਬੜਾ ਗੰਭੀਰ ਹੈ ਜੀ। ਤੇ ਸਰਕਾਰਾਂ ਚਾਹੇ ਉਹ ਕੇਂਦਰ ਵਾਲੀਆਂ ਨੇ ਚਾਹੇ ਸੂਬੇ ਵਾਲੀਆਂ, ਇਸ ਮਸਲਿਆਂ ਤੇ ਗੌਰ ਕਰਨ ਕਿ ਲਾਇਸੈਂਸ ਤੁਸੀਂ ਜਾਰੀ ਕਰਦੇ ਹੋ, ਚਾਹੇ ਖਾਣ ਪੀਣ ਵਾਲਾ ਸਮਾਨ ਹੈ, ਚਾਹੇ ਦੁਕਾਨਾਂ ਨੇ, ਚਾਹੇ ਫੂਡ ਹੈ, ਚਾਹੇ ਕੁਛ ਹੈ, ਤੇ ਆ ਬਾਜ਼ਾਰ 'ਚ ਜੇ ਦਵਾਈਆਂ ਆ ਰਹੀਆਂ ਨੇ, ਨਕਲੀ ਛਿੜਕਾਅ ਵਾਲੀਆਂ ਜ਼ਹਿਰੀ ਟੀਕੇ ਆ ਰਹੇ ਨੇ, ਇਸ ਪਰ ਰੋਕ ਕਿਹਨੇ ਲਾਉਣੀ ਹੈ? ਸਰਕਾਰਾਂ ਆਪਣੀ ਜ਼ਿੰਮੇਵਾਰੀ ਸੰਭਾਲਣ ਤੇ ਲੋਕਾਂ ਨੂੰ ਵੀ, ਸੰਸਥਾਵਾਂ ਨੂੰ ਵੀ ਆਪਣਾ ਰੋਲ ਨਿਭਾਉਣ ਦੀ ਲੋੜ ਹੈ। ਜੇ ਕੁਛ ਵੀ ਬਾਜ਼ਾਰ 'ਚ ਨਕਲੀ ਵਿਕਦਾ ਤੇ ਜਿਹੜਾ ਉਹ ਤੋਂ ਕਮਾਈ ਕਰ ਰਿਹਾ, ਉਹ ਕਿਉਂ ਭੁੱਲ ਜਾਂਦਾ ਕਿ ਤੇਰਾ ਟੱਬਰ ਵੀ ਕੁਛ ਖਾ ਰਿਹਾ ਬਾਜ਼ਾਰੋਂ ਲੈ ਕੇ? ਸਹੀ, ਬਿਲਕੁਲ ਸਹੀ। ਸੋ ਬਸ ਇਸ ਲਈ ਘੱਟੋ ਘੱਟ ਖਾਣ ਵਾਲੇ ਮਾਮਲੇ 'ਚ ਤਾਂ ਇਮਾਨਦਾਰ ਹੋ ਜਾਈਏ। ਅਸੀਂ ਨਾ ਅਕਸਰ ਹੀ ਲੋਕਾਂ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਹੈ, ਇਹਨਾਂ ਦੇ ਕਰਕੇ ਨਾ ਅਸੀਂ ਸਰਕਾਰਾਂ ਨੂੰ ਬਰੀ ਕਰ ਦਿੰਦੇ ਹਾਂ। ਅਸੀਂ ਕਹਿੰਦੇ ਨੇ ਜੀ ਲੋਕ ਫਾਸਟ ਫੂਡ ਖਾ ਰਹੇ ਆ, ਤਾਂ ਕਰਕੇ ਲੋਕਾਂ ਦੀ ਸਿਹਤ ਬਿਮਾਰ ਤਾਂ ਪਨੀਰ ਖਾਣ ਵਾਲਾ ਵੀ ਹੋ ਰਿਹਾ। ਫਿਰ ਅਸੀਂ ਕਦੇ ਡੇਅਰੀ ਵਾਲੇ ਨੂੰ ਕਵਾਂਗੇ, ਜਾਂ ਅਸੀਂ ਕਦੇ ਉਸ ਡਿਪਾਰਟਮੈਂਟ ਨੂੰ ਪੁੱਛਾਂਗੇ ਭਾਈ ਪਨੀਰ ਕਿਵੇਂ ਖਰਾਬ ਹੋ ਗਿਆ, ਜਾਂ ਦੁੱਧ ਦਾ ਖੋਆ ਕਿਵੇਂ ਖਰਾਬ ਹੋ ਗਿਆ? ਟਣਾਂ ਦੇ ਟਣ ਮਠਿਆਈਆਂ ਜਿਹੜੀਆਂ ਜਾਲੀ ਖੋਏ ਤੋਂ ਤਿਆਰ ਹੁੰਦੀਆਂ, ਆਪਾਂ ਫੜਦੇ ਹਾਂ, ਕਈ ਵਾਰੀ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ, ਪਰ ਉਹ ਤਾਂ ਉਹ ਹੁੰਦੀਆਂ ਸ਼ਰਮਾ ਜੀ, ਜਿਹੜੀਆਂ ਫੜ ਲਈਆਂ ਜਾਂਦੀਆਂ, ਜੇ ਦਿਖਾ ਦਿੱਤਾ ਜਾਂਦਾ ਕਿ ਸਾਰਾ ਕੁਝ ਠੀਕ ਠਾਕ ਹੈ, ਪਰ ਉਹਦੀ ਆੜ ਦੇ ਵਿੱਚ ਕਿੰਨਾ ਕੁਝ ਹੋ ਰਿਹਾ, ਇਹ ਆਪਾਂ ਕਦੇ ਗੌਰ ਨਹੀਂ। ਉਹਦੇ ਪਿੱਛੇ ਕਿਤੇ ਨਾ ਕਿਤੇ ਦੇਖੋ, ਦੀਵਾਲੀ ਵਾਲੇ ਦਿਨਾਂ 'ਚ ਆ ਕੇ ਖਬਰਾਂ ਬਹੁਤ ਨਸਰ ਹੁੰਦੀਆਂ, ਬਹੁਤ। ਹਾਂਜੀ, ਤੇ ਬਾਕੀ ਸਾਰਾ ਸਾਲ ਫਿਰ ਨਕਲੀ ਖੋਆ ਕਿੱਥੇ ਜਾਂਦਾ? ਹਾਂਜੀ, ਬਾਕੀ ਸਾਰਾ ਬਿਲਕੁਲ ਜੀ, ਠੀਕ ਹੈ ਨਾ। ਤੇ ਉਹਨਾਂ ਦਿਨਾਂ ਦੇ ਵਿੱਚ ਇਹ ਖਬਰਾਂ ਨਸਰ ਕਰਨ ਪਿੱਛੇ ਬਿਸਕੁਟ ਵੇਚਣ ਵਾਲੀ ਕੰਪਨੀਆਂ, ਨਮਕੀਨ ਵੇਚਣ ਵਾਲੀ ਕੰਪਨੀਆਂ ਦੇ ਫਾਰਮੂਲੇ ਵੀ ਹੁੰਦੇ, ਕਿ ਉਹਨਾਂ ਨੇ ਆਪਣੇ ਉਹ ਗਿਫਟ ਪੈਕ ਡੱਬੇ ਜਿਹੇ ਵੇਚਣੇ ਹੁੰਦੇ। ਹਾਂਜੀ, ਵੀ ਛੱਡੋ ਮਠਿਆਈਆਂ ਦਾ ਖਹਿੜਾ, ਉਹ ਲੈ ਲਓ, ਮਠਿਆਈ ਦੀ ਦੁਕਾਨ 'ਚ ਇੱਧਰ ਜਾਣ। ਜੀ, ਇਹ ਵੀ ਇੱਕ ਬਿਲਕੁਲ ਸਹੀ ਹੈ। ਇੱਧਰੋਂ ਵੀ ਸੂਈਆਂ ਹਿਲਦੀਆਂ, ਐਵੇਂ ਨਹੀਂ ਜਿਹੜੇ ਡਿਪਾਰਟਮੈਂਟ ਵਾਲੇ ਤੁਰੇ ਫਿਰਦੇ। ਉਹ ਕਈ ਵਾਰੀ ਇੱਕ ਹੋਰ ਵੀ ਹੈ, ਕਈ ਵਾਰੀ ਜਾਣ ਬੁੱਝ ਕੇ ਜਿਹੜੇ ਮਠਿਆਈਆਂ ਬਣਾਉਣ ਵਾਲੇ ਘਰਾਣੇ ਆ, ਉਹ ਵੀ ਇੱਕ ਦੂਜੇ ਦੇ ਉੱਤੇ ਮੰਨ ਲਓ ਡਿਪਾਰਟਮੈਂਟ 'ਚ ਦੇ ਕੇ 4 ਛਿੱਲੜ ਵੀ ਉਹਨਾਂ ਦੇ ਰੇਡ ਕਰ ਦਿਓ, ਐਂ ਕਰ ਦਿਓ। ਮਾਲ ਸਾਰਾ ਇੱਕੋ ਗੱਡੀ 'ਚ ਲਾਉਂਦੇ ਆਉਂਦੇ ਹੁੰਦੇ, ਜਿਨ੍ਹਾਂ ਨੇ ਖੋਆ ਲਿਆ ਕੇ ਦੇਣਾ। ਬਿਲਕੁਲ ਸਹੀ ਹੈ ਜੀ। ਉਸ ਵੇਰ ਨੂੰ ਨਾ ਕੇਲੇ ਵਾਲੇ ਉਹ ਕਰੇਟ ਜੇ ਲੈ ਕੇ ਗੱਡੀ ਆਉਂਦੀ ਹੁੰਦੀ ਹੈ, ਉਹ ਸਾਰੀਆਂ ਰੇਹੜੀ ਵਾਲਿਆਂ ਕੋਲ ਕੇਲੇ ਵਾਲੇ ਕਰੇਟ ਲਾ ਜਾਂਦੀ ਹੈ। ਹਾਂਜੀ, ਹੈ ਨਾ। ਉਸੇ ਤਰ੍ਹਾਂ ਇੱਕੋ ਥਾਂ ਤੋਂ ਆਉਂਦਾ ਖੋਆ, ਇੱਕੋ ਥਾਂ ਤੋਂ ਆਉਂਦਾ ਇਹਨਾਂ ਦਾ ਸਾਰਾ ਮਠਿਆਈਆਂ, ਕਿਸੇ ਤੇ ਛਾਪਾ ਵੱਜ ਜਾਂਦਾ, ਕਿਸੇ ਤੇ ਨਹੀਂ ਵੱਜਦਾ। ਪਰ ਜਿਹਦੇ ਛਾਪਾ ਮਰਾਉਣਾ ਉਹ ਵੀ ਆਪਣਾ ਹੀ ਭਾਈਚਾਰਾ ਹੈ, ਜਿਹਨੂੰ ਬਚਾਉਣਾ ਉਹ ਵੀ ਆਪਣਾ ਹੀ ਭਾਈਚਾਰਾ। ਇਹ ਹਮੇਸ਼ਾ ਇਹ ਵੀ ਗਿਣਿਆ ਮਿੱਥਿਆ ਹੀ ਹੁੰਦਾ ਹੈ ਜਦੋਂ ਮਤਲਬ ਘਰ ਦਾ ਭੇਤੀ ਲੱਗਾ ਢਾਉਂਦਾ। ਜੀ, ਬਿਲਕੁਲ। RSS ਮੁਖੀ ਮੋਹਨ ਭਾਗਵਤ ਨੂੰ ਕੇਜਰੀਵਾਲ ਅੱਜ ਕੱਲ੍ਹ ਚਿੱਠੀਆਂ ਲਿਖ ਰਹੇ ਨੇ, ਚਿੱਠੀਆਂ ਲਿਖ ਕੇ ਉਹ ਸਵਾਲ ਪੁੱਛ ਰਹੇ ਨੇ। ਇਹਨਾਂ ਸਵਾਲਾਂ ਦੀ ਇਬਾਰਤ ਕੀ ਕਹਿੰਦੀ ਹੈ, ਜਿਨ੍ਹਾਂ ਦੀ ਭਾਵਨਾ ਵਿੱਚੋਂ ਇਹਨਾਂ ਦਾ ਜੇ ਤੱਤ ਸਾਰ ਕੱਢੀਏ ਉਹ ਕੀ ਨਿਕਲਦਾ? ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਬਾਰੇ ਇਹ ਬਹੁਤ ਪ੍ਰਚਲਿਤ ਹੈ ਕਿ ਇਹਨਾਂ ਦਾ ਔਰ ਭਾਜਪਾ ਦਾ ਏਜੰਡਾ ਇੱਕੋ ਹੈ ਜੀ। ਇਹ ਵੀ RSS ਦੇ ਭਗਤ ਮੰਨੇ ਜਾਂਦੇ ਨੇ, ਇਹ ਵੀ ਸਵੈ ਸੇਵਕ ਵਾਲੇ ਢੰਗ ਤਰੀਕੇ ਅਪਣਾਉਂਦੇ ਨੇ, ਇਹ ਵੀ ਮਤਲਬ ਦਿਖਾਉਣ ਦੀ ਕੋਸ਼ਿਸ਼ ਆਪਣੇ ਆਪ ਨੂੰ ਬੜਾ ਨਿਰਪੱਖ ਕਰਦੇ ਨੇ, ਪਰ ਸਭ ਨੇ ਦੇਖਿਆ ਧਾਰਾ 370 ਜਾਂ ਸ਼ਾਹੀਨ ਬਾਗ ਵਾਲੇ ਮਸਲਿਆਂ ਤੇ, ਬਿਲਕੁਲ ਹੈ ਨਾ, ਜਾਂ ਮੋਦੀ ਦੀ ਸਰਕਾਰ ਲਿਆਉਣ ਦੇ ਲਈ ਜੋ ਰੋਲ ਅੰਦੋਲਨ 'ਚ ਨਿਭਾਇਆ ਗਿਆ, ਉਹ ਸਾਰਿਆਂ ਤੋਂ ਕਿਸ ਤੋਂ ਲੁਕਿਆ ਨਹੀਂ ਹੈ। ਬਿਲਕੁਲ ਹੈ ਨਾ। ਇਸ ਪਰ ਜਦੋਂ ED ਆਪਣੇ ਕੰਨੀ ਨੂੰ ਆਈ, CBI ਆਪਣੇ ਕੰਨੀ ਨੂੰ ਆਈ, ਤਦ ਇਹਨਾਂ ਨੂੰ ਮਤਲਬ ਕਿ ਫਿਰ ਇੰਡੀਆ ਗੱਠਜੋੜ ਵੀ ਚੇਤੇ ਆਇਆ, ਜਿਹੜੀ ਕਾਂਗਰਸ ਨੂੰ ਹਰਾਉਣ ਲਈ, ਲਾਉਣ ਲਈ ਲੜੇ ਸੀ, ਉਸੇ ਕਾਂਗਰਸ ਨੂੰ ਜੱਫੀ ਪਾਉਣ ਵੀ ਚਲੇ ਗਏ। ਸੋ ਸਿਆਸਤ ਕੁਝ ਵੀ ਕਰਾ ਦਿੰਦੀ ਹੈ। ਪਰ ਹੁਣ ਜਦੋਂ ਬਾਹਰ ਆਏ ਤਾਂ ਬਾਹਰ ਆ ਕੇ ਕਹਿੰਦੇ ਜੀ, ਮੈਂ RSS ਮੁਖੀ ਨੂੰ ਕੁਝ 5 ਸਵਾਲ ਪੁੱਛਣਾ ਚਾਹੁੰਦਾ।
ਮੈਨੂੰ ਜਵਾਬ ਜ਼ਰੂਰ ਦੇਣ, ਮੈਂ ਲਿਖ ਕੇ ਭੇਜ ਰਿਹਾ। ਇਹ ਮੈਂ ਇਸ ਲਈ ਨਹੀਂ ਕਰ ਰਿਹਾ ਕਿ ਮੈਂ ਦਿੱਲੀ ਦਾ ਮੁੱਖ ਮੰਤਰੀ ਰਿਹਾ ਜਾਂ ਮੈਂ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਜਾਂ ਈਡੀ ਨੇ ਮੇਰੇ ਤੇ ਕਾਰਵਾਈ ਕੀਤੀ ਹੈ। ਮੈਂ ਤਾਂ ਜੀ ਆਮ ਨਾਗਰਿਕ ਹੱਥੇ ਪੁੱਛ ਰਿਹਾ। ਸੋ ਸਵਾਲਾਂ ਦਾ ਵਿੱਚ ਬਹੁਤ ਕੁਝ ਝਲਕਾਰ ਹੈ ਜੀ। ਉਹਦੇ ਵਿੱਚ ਕਿਤੇ ਕਿਤੇ ਇਹ ਲੱਗਦਾ ਕਿ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨਾਲੋਂ, ਦਿੱਲੀ ਨਾਲੋਂ, ਆਪਣੇ ਸੰਗਠਨ ਨਾਲੋਂ ਵੱਧ ਫਿਕਰ ਭਾਜਪਾ ਦਾ ਹੋਵੇ। ਹਲੋ, ਸਵਾਲ ਮੈਂ ਰੱਖ ਦਿੰਦਾ ਜੀ। ਪਹਿਲਾ ਸਵਾਲ ਜਨਾਬ ਦਾ, ਕਹਿੰਦੇ ਜੀ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨਾ ਕਿੰਨਾ ਕੁ ਸਹੀ ਹੈ। ਮੋਹਨ ਭਾਗਵਤ ਨੂੰ ਸਵਾਲ ਲਿਖਿਆ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਕਿ ਦੇਸ਼ ਭਰ ਦੇ ਆਗੂਆਂ ਨੂੰ ਲਾਲਚ ਦੇ ਕੇ, ਡਰਾ ਕੇ, ਸੀਬੀਆਈ ਈਡੀ ਦੇ ਛਾਪੇ ਮਾਰ ਕੇ, ਉਹਨਾਂ ਤੋਂ ਧਮਕੀਆਂ ਦਵਾ ਕੇ, ਫਿਰ ਤੋੜ ਕੇ ਐਮਐਲਏ ਵਿਧਾਇਕਾਂ ਨੂੰ, ਲੀਡਰਾਂ ਨੂੰ, ਪਾਰਟੀਆਂ ਨੂੰ ਆਪਣੇ ਨਾਲ ਲਿਆ ਕੇ ਸਰਕਾਰਾਂ ਬਣਾਉਣਾ, ਚੁਣੀਆਂ ਹੋਈਆਂ ਸਰਕਾਰਾਂ ਡੇਗਣਾ ਹੈ। ਇਹ ਭਾਜਪਾ ਦਾ ਏਜੰਡਾ ਕੀ ਆਰਐਸਐਸ ਨੂੰ ਮਨਜ਼ੂਰ ਹੈ ਜੀ? ਕਹਿੰਦੇ ਮੈਨੂੰ ਜਵਾਬ ਦਿੱਤਾ ਜਾਵੇ ਜੀ। ਵਾਜਬ ਸਵਾਲ ਹੈ ਬਈ, ਇਹ ਸਵਾਲ ਖੂਬ ਚਰਚਾ 'ਚ ਹੈ। ਦੂਜਾ ਪਹਿਲੂ, ਕਹਿੰਦੇ ਜੀ ਜਿਨ੍ਹਾਂ ਲੀਡਰਾਂ ਨੂੰ ਬੀਜੇਪੀ ਭ੍ਰਸ਼ਟ ਕਹਿੰਦੀ ਸੀ ਉਹਨਾਂ ਲੀਡਰਾਂ ਨੂੰ ਕਿਉਂ ਆਪਣੇ ਨਾਲ ਸ਼ਾਮਲ ਕੀਤਾ ਗਿਆ। ਸੋ ਇਹ ਵੀ ਪਹਿਲੂ ਹੈ। ਸੋ ਉਹ ਕਹਿੰਦੇ ਕਿ ਕੁਝ ਲੀਡਰ ਅਜਿਹੇ ਨੇ ਜਿਹੜੇ ਮਤਲਬ ਕਿ ਬਕਾਇਦਾ ਤੌਰ ਤੇ ਮੋਦੀ ਔਰ ਅਮਿਤ ਸ਼ਾਹ ਖੁਦ ਕਹਿੰਦੇ ਰਹੇ ਨੇ ਕਿ ਵੀ ਇਹ ਭ੍ਰਸ਼ਟ ਨੇ, ਤੇ ਉਹਨਾਂ ਨੂੰ ਬਾਅਦ ਚੋਂ ਪਾਰਟੀ ਸ਼ਾਮਲ ਕਰ ਲਿਆ। ਕਹਿੰਦੇ ਕੀ ਆਰਐਸਐਸ ਨੇ ਅਜਿਹੀ ਕਲਪਨਾ ਕੀਤੀ ਸੀਗੀ ਕਿ ਅਜਿਹੀ ਭਾਜਪਾ ਹੋ ਸਕਦੀ ਹੈ? ਕਹਿੰਦੇ ਇਹਦਾ ਮੈਨੂੰ ਜਵਾਬ ਜ਼ਰੂਰ ਦਿੱਤਾ ਜਾਵੇ ਜੀ। ਤੀਜਾ, ਉਹ ਕਹਿੰਦੇ ਜੀ ਕਿ ਬੀਜੇਪੀ ਨੂੰ ਸਹੀ ਦਿਸ਼ਾ ਦੇਣ ਦੇ ਉੱਤੇ ਮੇਰਾ ਸਵਾਲ ਹੈ। ਮਤਲਬ ਇਹ ਤੀਜਾ ਸਵਾਲ ਮੈਨੂੰ ਬਹੁਤ ਘੱਟ ਲੱਗਿਆ, ਮੈਨੂੰ ਸਲਾਹ ਲੱਗੀ ਹੈ ਪੂਰੀ ਤਰ੍ਹਾਂ। ਜੀ ਜੀ ਬਿਲਕੁਲ, ਫਿਕਰ ਲੱਗਿਆ, ਫਿਕਰ। ਮੈਂ ਕਹਿੰਦਾ ਖਾਸਾ ਫਿਕਰ। ਤੁਸੀਂ ਪੂਰਾ ਸਵਾਲ ਸੁਣੋ। ਕੇਜਰੀਵਾਲ ਜੀ ਮੋਹਨ ਭਾਗਵਤ ਜੀ ਨੂੰ ਕਹਿੰਦੇ ਆ ਕਿ ਆਰਐਸਐਸ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਬੀਜੇਪੀ ਕੁਝ ਗਲਤ ਕਰੇ ਤਾਂ ਉਸ ਨੂੰ ਸਹੀ ਰਾਹ ਤੇ ਤੁਸੀਂ ਲੈ ਕੇ ਜਾਓ ਜੀ। ਕਹਿੰਦੇ ਜੀ ਪੀਐਮ ਮੋਦੀ ਨੇ ਬਹੁਤ ਗਲਤੀਆਂ ਕੀਤੀਆਂ, ਕਿ ਤੁਸੀਂ ਉਹਨਾਂ ਨੂੰ ਕਦੇ ਰੋਕਣ ਦੀ ਕੋਸ਼ਿਸ਼ ਕੀਤੀ? ਪੀਐਮ ਮੋਦੀ ਨਾਲ ਤੁਹਾਡਾ 36 ਦਾ ਅੰਕੜਾ ਹੈ, ਪਰ ਬੀਜੇਪੀ ਔਰ ਆਰਐਸਐਸ ਨਾਲ ਕੀ ਤੁਹਾਡਾ ਰਿਸ਼ਤਾ ਹੈ? ਬਿਲਕੁਲ। ਸਵਾਲਾਂ ਚੋਂ ਸਵਾਲ ਪੈਦਾ ਹੋ ਰਿਹਾ ਤੁਹਾਡੇ। ਜੀ ਜੀ। ਸੋ ਕਹਿੰਦੇ ਜੀ ਆਰਐਸਐਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੀਜੇਪੀ ਜੇ ਗਲਤ ਰਾਹ ਤੇ ਜਾਵੇ ਤਾਂ ਉਸਨੂੰ ਸਹੀ ਰਾਹ ਤੇ ਲੈ ਕੇ ਆਓ ਤੇ ਪੀਐਮ ਮੋਦੀ ਨੂੰ ਗਲਤ ਕੰਮਾਂ ਤੋਂ ਰੋਕਣ ਦੀ ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ? ਕਹਿੰਦੇ ਇਹਦਾ ਮੈਨੂੰ ਜਵਾਬ ਦਿਓ। ਠੀਕ ਹੈ। ਚੌਥਾ ਸਵਾਲ ਪੁੱਛਿਆ ਕਿ ਆਰਐਸਐਸ ਤੇ ਬੀਜੇਪੀ ਦੇ ਸੰਬੰਧਾਂ ਨੂੰ ਲੈ ਕੇ। ਕਹਿੰਦੇ ਜੀ ਜੇਪੀ ਨੱਡਾ ਨੇ ਚਲਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਹਿਤਾ ਸੀ ਕਿ ਆਰਐਸਐਸ ਦੀ ਹੁਣ ਭਾਜਪਾ ਨੂੰ ਲੋੜ ਨਹੀਂ, ਭਾਜਪਾ ਬਹੁਤ ਵੱਡੀ ਹੋਈ। ਕਹਿੰਦੇ ਇਹਦੇ ਨਾਲ ਆਰਐਸਐਸ ਦੇ ਕਾਰਿਆਕਰਤਾ ਕਹਿੰਦੇ ਆ ਇਹ ਜਾਂ ਸਵੈਂ ਸੇਵਕ ਕਹਿੰਦੇ ਆ, ਸਵੈਂ ਸੇਵਕਾਂ ਨੂੰ ਕਹਿੰਦੇ ਬਹੁਤ ਠੇਸ ਪਹੁੰਚੀ ਸੀ। ਅੱਛਾ, ਹੋ ਸਕਦਾ ਉਹ ਕੇਜਰੀਵਾਲ ਨੂੰ ਠੇਸ ਪਹੁੰਚੀ ਹੋਵੇ। ਕਹਿੰਦੇ ਜੀ ਤੁਸੀਂ ਕਦੇ ਇਹਦਾ ਹਿਸਾਬ ਕਿਤਾਬ ਲਿਆ ਫਿਰ ਬੀਜੇਪੀ ਤੋਂ? ਤੁਸੀਂ ਕਦੇ ਪੁੱਛਿਆ ਜੀ ਕਿ ਇਹ ਕਿਉਂ ਕੀਤਾ? ਕਹਿੰਦੇ ਜੀ ਇਸ ਬਾਰੇ ਤੁਸੀਂ ਕੀ ਸੋਚਦੇ ਹੋ, ਮੈਨੂੰ ਇਹ ਵੀ ਦੱਸੋ। ਪੰਜਵਾਂ ਸਵਾਲ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਕੇਜਰੀਵਾਲ ਹੋਰੀ ਥਾਂ ਲੈਣਾ ਚਾਹੁੰਦੇ ਨੇ ਨਰਿੰਦਰ ਮੋਦੀ ਦੀ, ਉਹਦੀ ਰਿਪਲੇਸਮੈਂਟ ਬਣਨਾ ਚਾਹੁੰਦੇ ਨੇ, ਜਿਹੜਾ ਇਹ ਸਵਾਲ ਹੈ ਵੀ ਜੀ ਆਪਣਾ। ਹਾਂਜੀ ਪ੍ਰਵੀਨ ਜੀ, ਆ ਰਹੀ ਆਵਾਜ਼? ਹਾਂਜੀ ਹਾਂਜੀ, ਆ ਰਹੀ ਹੈ। ਹਾਂ, ਇਸ ਪੰਜਵੇਂ ਸਵਾਲ ਦੇ ਹਵਾਲੇ ਨਾਲ ਪ੍ਰਵੀਨ ਜੀ ਉਹ ਕਹਿੰਦੇ ਕਿ 75 ਸਾਲਾਂ ਜਿਹੜੀ ਰਿਟਾਇਰਮੈਂਟ ਦੀ ਉਮਰ ਹੈ, ਕੀ ਇਸ ਰਿਟਾਇਰਮੈਂਟ ਦੀ ਉਮਰ ਦੇ ਹਵਾਲੇ ਨਾਲ ਇਹ ਫਾਰਮੂਲਾ ਜਿਹੜਾ ਮੋਦੀ ਜੋਸ਼ੀ ਤੇ ਜਾਂ ਅਡਵਾਨੀ ਤੇ ਲਾਗੂ ਹੋਇਆ ਸੀ, ਉਹ ਮੋਦੀ ਤੇ ਲਾਗੂ ਕਰਾਏਗੀ ਆਰਐਸਐਸ? ਜੀ 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 ਬਿਲਕੁਲ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਆਰਐਸਐਸ ਤੇ ਭਾਜਪਾ ਦੇ ਦਰਮਿਆਨ ਵਧੀਆਂ ਦੂਰੀਆਂ ਦੀ, ਤੁਸੀਂ ਇੱਕ ਖਬਰ ਸਾਂਝੀ ਕੀਤੀ ਸੀ ਉਦੋਂ ਕਿ ਬਈ ਜਿਹੜੀਆਂ ਦੂਰੀਆਂ ਪਈਆਂ ਨੇ ਇਹਦੇ ਵਿੱਚ ਜਿਹੜੇ ਰਿਜ਼ਲਟ ਹੈ, ਨਤੀਜਾ ਹੈ, ਇਹਦਾ ਸਭ ਤੋਂ ਵੱਡਾ ਕਾਰਨ ਹੀ ਆਰਐਸਐਸ ਤੇ ਭਾਜਪਾ ਦੇ ਵਿੱਚ ਆਪਸੀ ਮਤਭੇਦ ਹੋਣਾ। ਇਹ ਜਿਹੜੇ ਕੇਜਰੀਵਾਲ ਦੇ ਸਵਾਲ ਨੇ ਇਹ ਉਹਨਾਂ ਮਤਭੇਦਾਂ ਦੇ ਦਰਮਿਆਨ ਇੱਕ ਗੁਜਰਾਤ ਲਾਬੀ ਤੇ ਇੱਕ ਆਰਐਸਐਸ ਦਾ ਜਿਹੜਾ ਖੇਮਾ ਸੀ, ਉਹ ਇਉਂ ਲੱਗਦਾ ਕਿ ਆਰਐਸਐਸ ਦੇ ਖੇਮੇ ਦਾ ਕੋਈ ਬੰਦਾ ਗੁਜਰਾਤ ਲੌਬੀ ਨੂੰ ਇਹ ਸਵਾਲ ਕਰ ਰਿਹਾ। ਜੀ ਜੀ, ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।